ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਜੁੜਨਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਤੁਹਾਡੇ ਤੱਕ ਪਹੁੰਚਾਇਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਰ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਆਪਾਂ ਕਈ ਦਿਨਾਂ ਤੋਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ, ਤੇ ਕਿਸਾਨਾਂ ਦੀ ਜਿਹੜੀ ਦਿੱਲੀ ਮੀਟਿੰਗ ਆ ਉਹ ਅੱਜ ਹੋਊਗੀ। ਬਿਲਕੁਲ ਜੀ, ਇਹਦੇ ਉੱਤੇ ਨਿਗਾਹਾਂ ਤਾਂ ਜਿਹੜੀਆਂ ਉਹ ਰਹਿਣਗੀਆਂ ਜੀ ਕਿ ਜਿਹੜੇ ਖੇਤੀ ਕਾਨੂੰਨ ਨੇ, ਇਸ ਮਾਮਲੇ ਦੇ ਉੱਤੇ ਦੋ ਮੰਤਰੀ ਜਿਹੜੇ ਨੇ ਉਹਨਾਂ ਦਾ ਰਵੱਈਆ ਕਿਹੋ ਜਿਹਾ ਜਿਹੜਾ ਉਹ ਹੁੰਦਾ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇਹ ਲਕੀਰਾਂ ਬੜੀਆਂ ਡੂੰਘੀਆਂ ਕੀਤੀਆਂ ਨੇ, ਜਿਹੜੀਆਂ ਨਫ਼ਰਤ ਵਾਲੀਆਂ, ਕਦੇ ਵਿਚੋਲੀ, ਕਦੇ ਦਲਾਲ, ਕਦੇ ਅਰਬਨ ਨਕਸਲੀ, ਇੱਦਾਂ ਦੀਆਂ ਗੱਲਾਂ ਜਿਹੜੀਆਂ ਦੀ ਉਹ ਬੋਲ ਬੋਲ ਕੇ। ਬੇਸ਼ੱਕ ਸ਼ਾਇਦ ਇਹ ਕਿਤੇ ਨਾ ਕਿਤੇ ਕੇਂਦਰੀ ਸਰਕਾਰ ਦੇ ਵੱਲੋਂ ਹਦਾਇਤਾਂ ਨੇ ਕਿ ਇੱਥੇ ਪੰਜਾਬ ਦੇ ਵਿੱਚ ਇਹ ਅੱਗ ਲਾਊ ਜਿਹੜਾ ਗਰੁੱਪ ਸੀਗਾ ਭਾਜਪਾ ਦਾ, ਉਹ ਸ਼ਾਂਤ ਹੈ ਇਸ ਵੇਲੇ, ਉਹ ਬਹੁਤੀ ਬਿਆਨਬਾਜ਼ੀ ਜਿਹੜੀ ਉਹ ਨਹੀਂ ਕਰ ਰਿਹਾ। ਸ਼ਾਇਦ ਇਹ ਬਿਆਨਬਾਜ਼ੀ ਤੋਂ ਰੋਕਿਆ ਗਿਆ ਕਿਉਂਕਿ ਇਹਨੇ ਐਸੀ ਨਫ਼ਰਤ ਜਿਹੜੀ ਵੀ ਉਹ ਪੈਦਾ ਇੱਥੇ ਕੀਤੀ ਹੈ ਕਿ ਭਾਜਪਾ ਆਗੂਆਂ ਦਾ ਬਾਹਰ ਨਿਕਲਣਾ ਵੀ ਜਿਹੜਾ ਔਖਾ ਹੋਇਆ ਪਿਆ। ਕੱਲ ਜਿਹੜੀ ਮੀਟਿੰਗ ਲੱਗੀ 30 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਫੈਸਲਾ ਲਿਆ ਕਿ ਦਿੱਲੀ ਉਹ ਜਾਣਗੇ ਗੱਲਬਾਤ ਜਿਹੜੀ ਉਹ ਕਰਨ ਦੇ ਵਾਸਤੇ, ਕਿਉਂਕਿ ਜਦੋਂ ਪਿਛਲੀ ਵਾਰੀ ਦਿੱਲੀੋਂ ਪਰਤੇ ਸੀਗੇ ਗੱਲਬਾਤ ਵਿਚਾਲੇ ਛੱਡ ਕੇ, ਤੇ ਕਿਸਾਨਾਂ ਨੇ ਇਹ ਗੱਲ ਆਖੀ ਸੀ ਕਿ ਉਹ ਹੁਣ ਦਿੱਲੀ ਨਹੀਂ ਜਾਣਗੇ ਗੱਲਬਾਤ ਦੇ ਵਾਸਤੇ। ਜੇ ਗੱਲਬਾਤ ਕਰਨੀ ਹੈ ਤਾਂ ਸਰਕਾਰ ਪੰਜਾਬ ਆਵੇ ਜਾਂ ਚੰਡੀਗੜ੍ਹ ਜਿਹੜੀ ਉਹ ਗੱਲਬਾਤ ਕੀਤੀ ਜਾ ਸਕਦੀ ਹੈ। ਪਰ ਕਿਸਾਨਾਂ ਨੇ ਇੱਥੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਫਲੈਕਸੀਬਿਲਿਟੀ ਦਿਖਾਈ ਹੈ ਕਿ ਉਹ ਦਿੱਲੀ ਗੱਲਬਾਤ ਕਰਨ ਜਾਣਗੇ, ਕਿਉਂਕਿ ਉਹ ਗੱਲਬਾਤ ਵਾਲਾ ਜਿਹੜਾ ਜੀ ਉਹ ਤੋੜਨਾ ਨਹੀਂ ਚਾਹੁੰਦੇ। ਦੋ ਮੰਤਰੀ ਨੇ ਜਿਹਨਾਂ ਦੇ ਨਾਲ ਇਹ ਗੱਲਬਾਤ ਹੋਊਗੀ। ਇਹਦੇ ਵਿੱਚ ਇੱਕ ਤਾਂ ਜਿਹੜੇ ਖੇਤੀ ਮੰਤਰੀ ਨੇ ਇੱਥੇ ਨਰਿੰਦਰ ਤੋਮਰ, ਤੇ ਦੂਸਰੇ ਨੇ ਰੇਲ ਮੰਤਰੀ ਪਿਊਸ਼ ਗੋਇਲ। ਇਹ ਦੋਨੋਂ ਜਿਹੜੀ ਆ ਉਹ ਗੱਲਬਾਤ ਕਰਨਗੇ। ਕਿੱਧਰ ਨੂੰ ਜਾਂਦੀ ਹੈ ਗੱਲਬਾਤ? ਪਹਿਲੇ ਗੱਲਬਾਤ ਦੇ ਵਿੱਚੋਂ ਬਹੁਤ ਕੁਛ ਨਿਕਲਣ ਦੇ ਆਸਾਰ ਘੱਟ ਨੇ, ਜੋ ਕਿਉਂਕਿ ਅਜੇ ਤੱਕ ਰੇਲਾਂ ਨਹੀਂ ਚੱਲੀਆਂ। ਇਹ ਹੋ ਸਕਦਾ ਕਿ ਅੱਜ ਦੀ ਗੱਲਬਾਤ ਦੇ ਵਿੱਚ ਜਿਹੜਾ ਰੇਲ ਮੰਤਰੀ ਆ ਉਹ ਇਹ ਰੇਲਾਂ ਦੁਬਾਰਾ ਚਲਾਉਣ ਦਾ ਐਲਾਨ ਜਿਹੜਾ ਉਹ ਕਰ ਦੇਵੇ। ਜੇ ਇਹ ਵੀ ਹੁੰਦਾ ਤੇ ਇਹ ਇੱਕ ਇਸ ਪੱਖੋਂ ਸਟੈਪ ਜਿਹੜਾ ਜੀ ਉਹ ਚੰਗਾ ਹੋਊਗਾ ਵੀ ਅੱਗੋਂ ਗੱਲਬਾਤ ਜਿਹੜੀ ਉਹ ਤੁਰੀ ਰਹਿ ਸਕਦੀ। ਪਰ ਦੂਜੇ ਪਾਸੇ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਇਹ ਵੀ ਗੱਲ ਆਖੀ ਹੈ ਕਿ 26-27 ਤਰੀਕ ਨੂੰ ਟਰੈਕਟਰ ਟਰਾਲੀਆਂ ਜਿਹੜੇ ਵੀ ਉਹ ਤਿਆਰ ਕਰ ਲਏ ਗਏ ਆ। ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਦਿੱਲੀ ਨੂੰ ਕੂਚ ਕਰਨਗੇ ਇਹਨਾਂ ਟਰੈਕਟਰ ਟਰਾਲੀਆਂ ਦੇ ਨਾਲ। ਮਤਲਬ ਕਿ ਦਿੱਲੀ ਜਿਹੜਾ ਘੇਰਨ ਦਾ ਐਲਾਨ, ਜਿਹਦੇ ਵਿੱਚ ਮੁਲਕ ਭਰ ਦੀਆਂ ਜਥੇਬੰਦੀਆਂ ਸ਼ਾਮਲ ਨੇ, ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਵੀ ਗੱਲ ਜਿਹੜੀ ਦੀ ਪੁੱਛੀ ਗਈ ਵੀ ਜਦੋਂ ਹੁਣ ਜਥੇਬੰਦੀਆਂ ਇੰਨੀਆਂ ਇਕੱਠੀਆਂ ਹੋ ਗਈਆਂ ਮੁਲਕ ਭਰ ਦੀਆਂ 500 ਦੇ ਕਰੀਬ, ਉਹਨਾਂ ਨੂੰ ਕਿਸੇ ਨੂੰ ਨਹੀਂ ਸੱਦਿਆ ਗਿਆ। ਇਹਦੇ ਵਿੱਚ ਸਿਰਫ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਸੱਦਿਆ ਗਿਆ। ਤਾਂ ਇਹ ਕਿਹਾ ਗਿਆ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ। ਉਹਨਾਂ ਨੇ ਇਹ ਗੱਲ ਨੂੰ ਹਰੀ ਝੰਡੀ ਦਿੱਤੀ ਆ ਕਿ ਤੁਸੀਂ ਗੱਲਬਾਤ ਕਰੋ, ਕਿਉਂਕਿ ਇਹ ਸੰਘਰਸ਼ ਪੰਜਾਬ ਤੋਂ ਹੀ ਸਟਾਰਟ ਹੋਇਆ ਸੀਗਾ। ਅੱਜ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਉਹ ਪ੍ਰਚੰਡ ਹੈ, ਜਿਹਦੇ ਕਰਕੇ ਇਹ ਜਿਹੜੀਆਂ ਜਥੇਬੰਦੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ। ਇਹਦੇ ਵਿੱਚ ਦੀਵਾਲੀ ਦੇ ਮੌਕੇ ਦੇ ਉੱਤੇ ਮਸ਼ਾਲਾਂ ਜਗਾ ਕੇ ਜਿੰਨੇ ਧਰਨੇ ਨੇ, ਚਾਹੇ ਉਹ ਟੋਲ ਪਲਾਜ਼ਿਆਂ ਤੇ ਨੇ, ਚਾਹੇ ਉਹ ਪੈਟਰੋਲ ਪੰਪਾਂ ਦੇ ਉੱਤੇ ਨੇ, ਚਾਹੇ ਉਹ ਮਾਲਸ ਜਿਹੜੀਆਂ ਨੇ ਉੱਥੇ ਨੇ, ਸਾਰੇ ਜਗ੍ਹਾ ਦੇ ਉੱਤੇ ਧਰਨੇ ਉਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ। ਕਾਲੇ ਝੰਡੇ ਜਿਹੜੇ ਘਰਾਂ ਦੇ ਉੱਤੇ ਲਾਏ ਜਾਣਗੇ ਦੀਵਾਲੀ ਵਾਲੇ ਦਿਨ। ਅਗਲੀ ਜਿਹੜੀ ਮੀਟਿੰਗ ਆ ਉਹ ਜਥੇਬੰਦੀਆਂ ਦੀ 18 ਤਰੀਕ ਨੂੰ ਜਿਹੜੀ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਆ, ਜਿਹਦੇ ਵਿੱਚ ਅਗਲਾ ਪ੍ਰੋਗਰਾਮ ਉਲੀਕਿਆ ਜਾਊਗਾ। ਇਹਦੇ ਵਿੱਚ ਖਾਸ ਤੌਰ ਦੇ ਉੱਤੇ 26 ਤੇ 27 ਤਰੀਕ ਜਿਹੜੀ ਆ ਦਿੱਲੀ ਜਾਣ ਦੇ ਵਾਸਤੇ ਅਗਲਾ ਐਲਾਨ ਜਿਹੜਾ ਉਹ ਕੀਤਾ ਜਾਊਗਾ। ਕਿਸੇ ਤਰੀਕੇ ਦੇ ਨਾਲ ਜਿਹੜੀ ਕੇਂਦਰ ਸਰਕਾਰ ਹੈ ਉਹ ਕੋਸ਼ਿਸ਼ ਕਰੂਗੀ ਕਿ 26-27 ਜਿਹੜਾ ਉਹਨੂੰ ਟਾਲਿਆ ਜਾਵੇ। ਕਿਸਾਨ ਜਥੇਬੰਦੀਆਂ ਪਹਿਲਾਂ ਹੀ ਗੱਲਬਾਤ ਕਰਨ ਤੋਂ ਪਹਿਲਾਂ ਇਹ ਫੈਸਲਾ ਕਰਕੇ ਤੁਰੀਆਂ ਨੇ ਕਿ 26-27 ਵਾਲੀ ਦਿੱਲੀ ਘੇਰਨ ਵਾਲੇ ਮਾਮਲੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਕੀਤੀ ਜਾਊਗੀ। ਕਿਸਾਨ ਜਥੇਬੰਦੀਆਂ ਦਾ ਜਿਹੜਾ ਬੁਲਾਰਾ ਸੀ ਉਹਨੇ ਇੱਥੋਂ ਤੱਕ ਵੀ ਕਹਿ ਦਿੱਤੀ ਗੱਲ ਵੀ, ਜਦੋਂ ਇਹ ਪੁੱਛਿਆ ਵੀ ਜੇ ਉਹਨਾਂ ਨੇ ਨਾ ਜਾਣ ਦਿੱਤਾ ਤੇ ਉਹ ਕਹਿੰਦੇ ਹੁਣ ਤਾਂ ਟ੍ਰੇਨਾਂ ਹੀ ਘੇਰੀਆਂ, ਫਿਰ ਸਮੁੱਚੀਆਂ ਸੜਕਾਂ ਜਿਹੜੀਆਂ ਜੀ ਉਹ ਮੁਲਕ ਦੀਆਂ
ਘਿਰ ਜਾਣਗੀਆਂ, ਕਿਉਂਕਿ 4 ਚੁਫੇਰੇ ਤੋਂ ਬਹੁਤ ਸਾਰੇ ਸੂਬਿਆਂ ਤੋਂ ਜਿਹੜਾ ਉਹ ਕਿਸਾਨਾਂ ਨੇ ਆਉਣਾ, ਤੇ ਜਿੱਥੇ ਉਹਨਾਂ ਨੂੰ ਰੋਕਿਆ ਗਿਆ ਉੱਥੇ ਹੀ ਉਹ ਸੜਕਾਂ ਰੋਕ ਕੇ ਫਿਰ ਬਹਿ ਜਾਣਗੇ। ਜੀ, ਕੁਛ ਤਾਂ ਕਰਨਗੇ ਨਾ। ਤੇ ਅੱਗੇ ਭਾਰਤ ਵਿੱਚ ਮੰਦਵਾੜੇ ਦੀ ਚਰਚਾ, ਤੋ ਇਹ ਜਿਹੜੇ RBI ਹੈ, ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ, ਉਹਦੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਮੁਲਕ ਇਸ ਵੇਲੇ ਗੰਭੀਰ ਜਿਹੜਾ ਰਿਸੈਸ਼ਨ ਹੈ ਉਹਦੇ ਵਿੱਚ ਦਾਖਲ ਹੋ ਗਿਆ। ਜੁਲਾਈ ਤੋਂ ਸਤੰਬਰ ਦੇ ਦੌਰਾਨ GDP ਦਾ ਘਟਣਾ ਇਹਦਾ ਸਬੂਤ ਹੈ। RBI ਦੇ ਆਰਥਿਕ ਸਰਗਰਮੀ ਜਿਹੜੀ ਹੈ ਉਹਦੇ ਮੁਤਾਬਕ GDP ਦੀ ਮੌਜੂਦਾ ਵਿੱਤੀ ਵਰ੍ਹੇ ਦੇ ਵਿੱਚ ਜਿਹੜੀ ਦੂਜੀ ਤਿਮਾਹੀ ਹੈ ਇਹਦੇ ਵਿੱਚ ਘਾਟਾ ਜਿਹੜਾ ਉਹ ਦਰਜ ਕੀਤਾ ਜਿਹੜਾ ਹੋ ਗਿਆ, ਔਰ ਵਿਕਾਸ ਦਰ ਦੇ ਵਿੱਚ ਵਾਧਾ ਜਿਹੜਾ ਵਪਾਰ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਦੇ ਵਿੱਚ ਲਗਾਤਾਰ ਜਿਹੜਾ ਉਹ ਦਿਖਾਇਆ ਜਾ ਰਿਹਾ, ਔਰ ਇਹ ਕਿਹਾ ਜਾ ਰਿਹਾ ਕਿ ਜਿਹੜਾ ਵਪਾਰ ਹੈ ਉਹ ਹੇਠਾਂ ਵੱਲ ਨੂੰ ਡੇ ਬਾਈ ਡੇ ਜਾ ਰਿਹਾ। ਵੈਸੇ ਦੇਖਿਆ ਜਾਵੇ ਤਾਂ ਜਿਹੜੇ ਕਰੋਨਾ ਵਾਇਰਸ ਹੈ ਉਹਦੇ ਨਾਲ ਉਹਦੀ ਵਜ੍ਹਾ ਕਰਕੇ ਜਿਹੜਾ ਵਪਾਰ ਹੈ ਉਹ ਸਾਰੇ ਮੁਲਕਾਂ ਦਾ ਹੀ ਜਿਹੜਾ ਉਹ ਘਟਿਆ। ਰਿਸੈਸ਼ਨ ਜਿਹੜਾ ਜੀ ਉਹਦੇ ਤੋਂ ਸਾਰੇ ਮੁਲਕ ਹੀ ਇਸ ਵੇਲੇ ਜਿਹੜੇ ਵੀ ਉਹ ਤੰਗ ਨੇ, ਜਾਂ ਰਿਸੈਸ਼ਨ ਦੇ ਵਿੱਚ ਜੂਝ ਰਹੇ ਨੇ, ਜਾਂ ਅੱਜ ਜੂਝ ਰਹੇ ਨੇ, ਜਾਂ ਫਿਰ ਆਉਂਦੇ ਮਹੀਨਿਆਂ ਦੇ ਦੌਰਾਨ ਜਿਹੜਾ ਜੀ ਉਹ ਰਿਸੈਸ਼ਨ ਦੇ ਵਿੱਚ ਜਾਣਗੇ। ਜੇ ਓਵਰਆਲ ਵਰਤਾਰੇ ਦੀ ਗੱਲ ਕਰੀਏ ਵਿਸ਼ਵ ਦੀ, ਤਾਂ ਇਹ ਕਿਹਾ ਜਾ ਰਿਹਾ ਹੈ ਕਿ ਨਵਾਂ ਸਾਲ ਜਦੋਂ ਚੜ੍ਹੂਗਾ ਉਹਦੀ ਜਿਹੜੀ ਪਹਿਲੀ ਤਿਮਾਹੀ ਹੈ ਉਹ ਬੜੀ ਔਖੀ ਹੋਊਗੀ ਬਹੁਤ ਸਾਰੇ ਮੁਲਕਾਂ ਦੇ ਵਾਸਤੇ, ਕਿਉਂਕਿ ਬਹੁਤੇ ਮੁਲਕ ਜਿਹੜੇ ਨੇ ਉਹ ਰਿਸੈਸ਼ਨ ਵੱਲ ਨੂੰ ਜਿਹੜਾ ਉਹ ਜਾਣਗੇ। ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਕਿ ਬਬਲ ਆ ਜਿਹੜਾ ਬਣਿਆ ਹੋਇਆ ਉਹ ਫਟੂਗਾ, ਕਿਉਂਕਿ ਇਸ ਮਹਾਮਾਰੀ ਨੇ ਸਾਰੇ ਮੁਲਕਾਂ ਦਾ ਅਰਥਚਾਰੇ ਦੇ ਪੱਖੋਂ ਲੱਕ ਜਿਹੜਾ ਵੀ ਉਹ ਤੋੜ ਦਿੱਤਾ। ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੀ GDP ਦੇ ਵਿੱਚ ਸੋਧ ਕਰਦਿਆਂ ਪਹਿਲਾਂ ਦੇ ਮੁਕਾਬਲੇ ਹਾਲਤ ਦੇ ਵਿੱਚ ਸੁਧਾਰ ਦੀ ਉਮੀਦ ਜਤਾਈ ਹੈ। ਮੂਡੀਜ਼ ਨੇ 2020 ਦੇ ਵਿੱਚ ਭਾਰਤੀ ਅਰਥਚਾਰੇ ਦੇ ਵਿੱਚ 8.9% ਦੀ ਗਿਰਾਵਟ ਦਾ ਅਨੁਮਾਨ ਜਿਹੜਾ ਜੀ ਉਹ ਜਤਾਇਆ। ਉਧਰ ਕਾਂਗਰਸ ਨੇ ਹੱਲਾ ਜਿਹੜਾ ਜੀ ਉਹ ਬੋਲਿਆ ਭਾਰਤੀ ਜਨਤਾ ਪਾਰਟੀ ਦੇ ਉੱਤੇ, ਮੋਦੀ ਹੋਰਾਂ ਦੇ ਉੱਤੇ, ਇਹ ਕਿਹਾ ਕਿ ਅਰਥਚਾਰਾ ਭਿਆਨਕ ਜਿਹੜਾ ਰਿਸੈਸ਼ਨ ਦੇ ਵਿੱਚ ਹੈ, ਔਰ ਇਹਦੇ ਵਾਸਤੇ ਕਿਹਾ ਗਿਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਖਬਰ ਨੂੰ ਦਬਾਉਣ ਦੇ ਵਾਸਤੇ ਰਾਹਤ ਪੈਕੇਜ ਦਾ ਜਿਹੜਾ ਵੀ ਉਹ ਐਲਾਨ ਕੀਤਾ। ਕਾਂਗਰਸ ਨੇ ਜਿਹੜਾ ਜੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਭੰਡਿਆ ਕਿ ਜਿਹਦੇ ਕਰਕੇ ਮੁਲਕ ਇਸ ਵੇਲੇ ਗੰਭੀਰ ਰਿਸੈਸ਼ਨ ਵੱਲ ਨੂੰ ਜਿਹੜਾ ਵੀ ਉਹ ਜਾ ਰਿਹਾ। ਪਰ ਇਹ ਠੀਕ ਹੈ ਕਿ ਭਾਰਤ ਜਿਹੜਾ ਵੀ ਉਹ ਗੰਭੀਰ ਰਿਸੈਸ਼ਨ ਦੇ ਵਿੱਚ ਚਲੇ ਗਿਆ। ਬਹੁਤੇ ਮੁਲਕਾਂ ਨੇ ਜਿਹੜਾ ਵੀ ਉਹ ਜਾਣਾ, ਇਹਦੇ ਤੋਂ ਬਚ ਸਕਣਾ ਜਿਹੜਾ ਵੀ ਉਹ ਅਸੰਭਵ ਤਾਂ ਨਹੀਂ ਕਿਹਾ ਜਾ ਸਕਦਾ, ਪਰ ਸੰਭਵ ਵੀ ਜਿਹੜਾ ਉਹ ਨਹੀਂ ਰਹੂਗਾ। ਬਹੁਤ ਸਾਰਾ ਕੁਛ ਆਪਣੇ ਆਲੇ ਦੁਆਲੇ ਦੇ ਉੱਤੇ ਬੜੇ ਸਾਰੇ ਬਦਲਾਅ ਜਿਹੜੇ ਜੀ ਉਹ ਵੇਖਣ ਨੂੰ ਮਿਲਣਗੇ ਅਗਲੇ ਕੁਛ ਮਹੀਨਿਆਂ ਦੇ ਜਿਹੜਾ ਉਹ ਦੌਰਾਨ। ਖਾਸ ਤੌਰ ਦੇ ਉੱਤੇ ਨਵਾਂ ਸਾਲ ਜਦੋਂ ਚੜੂਗਾ ਜੀ ਉਹਦੇ ਵਿੱਚ ਜਿਹੜੀ ਪਹਿਲਾ ਕੁਆਟਰ ਹੈ ਉਹ ਬਹੁਤ ਗੰਭੀਰ ਸਥਿਤੀ ਜਿਹੜੀ ਉਹ ਪੈਦਾ ਕਰੂਗਾ ਵਿਸ਼ਵ ਦੇ ਵਿੱਚ। ਉਹ ਵੀ ਜਿਹੜੀ ਅੱਗੋਂ ਆਸ ਚੰਗੀ ਤਾਂ ਵੱਜੂਗੀ ਜੇ ਵੈਕਸੀਨ ਵਗੈਰਾ ਜਿਹੜੇ ਵੀ ਉਹ ਆ ਜਾਂਦੇ ਆ ਤੇ ਇਹਦੇ ਉੱਤੇ ਕੰਟਰੋਲ ਹੋ ਜਾਂਦਾ, ਨਹੀਂ ਤਾਂ ਅਦਰਵਾਈਜ਼ ਅੱਜ ਤਾਂ ਜਿਹੜੀ ਜੀ ਇਸ ਗੱਲ ਨੂੰ ਲੈ ਕੇ ਬਹੁਤਾ ਜਿਹੜਾ ਲੱਗਿਆ ਹੋਇਆ ਕਿ ਕੰਟਰੋਲ ਕਿਵੇਂ ਹੋਊਗਾ, ਕਿਉਂਕਿ ਜਿਹੜੇ ਜਿੱਥੇ ਸਿਹਤ ਸਿਸਟਮ ਜਿਹੜਾ ਜੀ ਉਹ ਚੰਗਾ ਉੱਥੇ ਵੀ ਜਿਹੜੇ ਉਹ ਮੁਲਕ ਵੀ ਨੇ ਉਹ ਕਰੋਨਾ ਦੇ ਵਿੱਚ ਡੇ ਬਾਈ ਡੇ ਹੋਰ ਘਿਰਦੇ ਤੁਰੇ ਜਾ ਰਹੇ ਜੀ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਜੀ। ਤੇ ਅੱਗੇ ਸਨੀ ਦਿਓਲ ਦੀ ਗੱਲ ਕਰੀਏ ਤਾਂ ਉਸਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਲਿਖ ਕੇ ਫਸ ਗਿਆ। ਇਹ ਪੰਜਾਬੀ ਵੀ ਅਜੀਬੋ ਗਰੀਬ ਨੇ ਜੀ ਪਹਿਲਾਂ ਵਿਨੋਦ ਖੰਨੇ ਨੂੰ ਜਿਤਾਉਂਦੇ ਰਹੇ ਗੁਰਦਾਸਪੁਰ ਵਾਲੇ, ਔਰ ਵਿਨੋਦ ਖੰਨੇ ਦੀ ਕੰਟਰੀਬਿਊਸ਼ਨ ਦੇ ਦੇਖਿਆ ਜਾਵੇ ਤਾਂ ਉਹ ਕੀ ਸੀਗੀ ਉੱਥੇ। ਜੇ ਤੁਸੀਂ ਕੁਝ ਸਮਾਂ ਪਿੱਛੇ ਜਾਓ, ਕੁਝ ਦਹਾਕੇ ਪਿੱਛੇ ਜਾਓ, ਤਾਂ ਜਿਹੜਾ ਭਿੰਡਰ ਪਰਿਵਾਰ ਹੁੰਦਾ ਸੀ ਇੱਥੇ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਜਿਹੜਾ ਪਹਿਲਾਂ ਜਿੱਤਦੇ ਰਹੇ, ਉਹ ਲੋਕਾਂ ਦੇ ਵਾਸਤੇ ਇੰਨੀ ਇੱਕ ਗੱਲ ਸੀਗੀ ਕਿ ਉਹ ਅਵੇਲੇਬਲ ਰਹਿੰਦਾ ਸੀ। ਮਤਲਬ ਕਿ ਲੋਕਾਂ ਨੂੰ ਇੱਥੇ ਜਿਹੜੇ ਡੇ ਬਾਈ ਡੇ ਦੇ ਜਿਹੜੇ ਕੰਮ ਹੁੰਦੇ ਆ ਉਹਦੇ ਵਾਸਤੇ ਲੋਕਾਂ ਨੂੰ ਚਾਹੀਦਾ ਹੁੰਦਾ ਨੇਤਾ, ਉਹਨੂੰ ਹਰਾਇਆ ਸੀ ਉਸ ਵੇਲੇ ਜਿਹੜੇ ਸੁਖਬੰਸ ਕੌਰ ਭਿੰਡਰ ਉਹਨਾਂ ਦਾ ਨਾਮ ਜਿਹੜਾ ਹੁੰਦਾ ਸੀ। ਤੇ ਉਹ ਹੁਣ ਤਾਂ ਦੁਨੀਆ ਤੋਂ ਨਹੀਂ ਹੈ, ਤੇ ਵਿਨੋਦ ਖੰਨਾ ਉਹਦੀ ਵੀ ਦੁਨੀਆ 'ਚ ਨਹੀਂ ਹੈਗੇ। ਉਹ ਗੁਰਦਾਸਪੁਰ ਤੋਂ ਸਨੀ ਦਿਓਲ ਨੂੰ ਲਿਆ ਕੇ ਜਦੋਂ ਸੁੱਟਿਆ ਗਿਆ ਸੀ ਤੇ ਬਹੁਤੇ ਲੋਕਾਂ ਨੂੰ ਇਹ ਲੱਗਦਾ ਸੀ ਵੀ ਨਹੀਂ ਇੱਥੇ ਏਦਾਂ ਦਾ ਕੁਛ ਨਹੀਂ ਜਿਹੜਾ ਵੀ ਹੋ ਸਕਣਾ। ਮੈਨੂੰ ਯਾਦ ਆ ਕਿ ਉਹਨਾਂ ਦਿਨਾਂ ਦੇ ਦੌਰਾਨ ਜਦੋਂ ਇਹ ਚੋਣਾਂ ਹੋਈਆਂ 19 ਦੇ ਵਿੱਚ, ਤੇ ਉਹਦੀ ਕਵਰੇਜ ਦੇ ਵਾਸਤੇ
ਗਏ ਸੀ, ਲੋਕਾਂ ਨੂੰ ਪੁੱਛ ਰਹੇ ਸੀ। ਇੱਕ ਨੌਜਵਾਨ ਨੇ ਇਹ ਗੱਲ ਕਹੀ ਸੀ ਵੀ ਐਤਕੀ ਤੀਜੇ ਬਦਲ ਨੂੰ ਜਿਤਾਵਾਂਗੇ। ਤੀਜਾ ਬਦਲ ਕਿਹੜਾ ਜਦੋਂ ਪੁੱਛਿਆ ਗਿਆ ਤੇ ਕਹਿੰਦਾ ਸਨੀ ਦਿਓਲ। ਉਹਨੂੰ ਉਹ ਤੀਜਾ ਬਦਲ ਜਿਹੜਾ ਵੀ ਉਹ ਲੱਗਦਾ ਸੀ। ਉੱਥੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਸੁਨੀਲ ਜਾਖੜ, ਜਿਹੜੇ ਸਿਆਸੀ ਰੂਪ ਦੇ ਵਿੱਚ ਕਾਫੀ ਜਾਣੀ ਪਹਿਚਾਣੀ ਹਸਤੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਉਹ ਇੱਕ ਸਿਆਸੀ ਪਰਿਵਾਰ ਹੈ ਜਿਹੜਾ ਦੇਰ ਤੋਂ ਇਸ ਫੀਲਡ ਦੇ ਵਿੱਚ ਹੈ, ਉਹਨੂੰ ਹਰਾਤਾ ਜਦੋਂ ਸਨੀ ਦਿਓਲ ਹੋਰਾਂ ਨੇ ਵੱਡੇ ਫਰਕ ਦੇ ਨਾਲ। ਤੇ ਉਦੋਂ ਹੀ ਜਿਹੜਾ ਵੀ ਉਹ ਲੱਗਣ ਲੱਗ ਗਿਆ ਸੀ ਵੀ ਇਹ ਗੁਰਦਾਸਪੁਰ ਵਾਲਿਆਂ ਨੇ ਕੀ ਕਰ ਲਿਆ, ਕਿਉਂਕਿ ਕੁਝ ਪਰਿਵਾਰ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਬਹੁਤ, ਇਹ ਕਹਿ ਲਓ ਕਿ ਕਮਰਸ਼ੀਅਲੀ ਤੌਰ ਦੇ ਉੱਤੇ ਵੇਚਿਆ। ਇਹ ਜਿਹੜਾ ਵੀ ਉਹ ਸਹੀ ਹੋਊਗਾ। ਜਦੋਂ ਇਹਦੀਆਂ ਫਿਲਮਾਂ ਲੱਗਦੀਆਂ ਸੀ ਤੇ ਪੋਸਟਰਾਂ ਦੇ ਉੱਤੇ ਤੇ ਅਖਬਾਰਾਂ ਦੇ ਵਿੱਚ ਜਿਹੜੀ ਐਡਵਰਟਾਈਜ਼ਮੈਂਟ ਸੀ ਉਹਦੇ ਉੱਤੇ ਲਿਖਿਆ ਹੁੰਦਾ ਸੀਗਾ ਵੀ ਪੰਜਾਬ ਦੇ ਪੁੱਤਰ ਦੀ ਜਿਹੜਾ ਵੀ ਉਹ ਵਾਪਸੀ। ਤੇ ਬਿਨਾਂ ਕਿਸੇ ਸ਼ੱਕ ਦੇ ਇਸ ਪਰਿਵਾਰ ਦੀਆਂ ਜਿਹੜੀਆਂ ਫਿਲਮਾਂ ਨੇ ਉਹ ਪੰਜਾਬ ਦੇ ਵਿੱਚ ਬਾਕੀ ਥਾਵਾਂ ਤੋਂ ਜਾਂ ਪੰਜਾਬੀਆਂ ਦੇ ਵਿੱਚ ਜਿਹੜੀਆਂ ਉਹ ਬਹੁਤ ਚੱਲਦੀਆਂ ਰਹੀਆਂ ਨੇ। ਬਹੁਤ ਕਾਰੋਬਾਰ ਉਹਨਾਂ ਫਿਲਮਾਂ ਨੇ ਕੀਤਾ ਇਸ ਚੀਜ਼ ਨੂੰ ਬਣਾ ਕੇ। ਇਹ ਹੁਣ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ, ਸਨੀ ਦਿਓਲ ਕਿਤੇ ਨਹੀਂ ਲੱਭਾ। ਉਂਝ ਵੀ ਜਿਹੜਾ ਇਹ ਲੋਕ ਸਭਾ ਹਲਕਾ ਉਹਨੂੰ ਤਾਂ ਦਿਹਾੜੇ ਦੇ ਗਿਆ ਸੀ। ਉਹ ਇੱਕ ਚਿੱਠੀ ਉਦੋਂ ਚਰਚਿਤ ਹੋਈ ਸੀ ਜਿਹਦੇ ਵਿੱਚ ਉਹਨੇ ਇੱਕ ਬੰਦਾ ਜਿਹੜਾ ਇਹਦੇ ਨਾਲ ਦਾ ਸੀ ਉਹਨੂੰ ਲਿਖ ਕੇ ਦੇ ਦਿੱਤਾ ਵੀ ਇਹ ਹੁਣ ਸਾਰਾ ਕੁਝ ਜਿਹੜਾ ਉਹ ਦੇਖੂਗਾ। ਜੇ ਆਪਾਂ ਲੋਕ ਸਭਾ ਦੇ ਵਿੱਚ ਉਹਦੀ ਹਾਜ਼ਰੀ ਦੀ ਗੱਲ ਕਰ ਲਈਏ ਤੇ ਨਾ ਮਾਤਰ ਹੈ, ਉਹਨੇ ਕੋਈ ਸਵਾਲ ਨਹੀਂ ਪੁੱਛਿਆ, ਕੁਛ ਨਹੀਂ ਜਿਹੜਾ ਜੀ ਉਹ ਕੀਤਾ। ਹੁਣ ਇੱਕ ਚਿੱਠੀ ਚੁੱਕ ਕੇ ਲਿਖ ਦਿੱਤੀ ਹਿੰਦੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ। ਇਹ ਕਹਿਤਾ ਕਿ ਜਿਹੜੇ ਇੱਥੇ 70 ਦਿਨਾਂ ਤੋਂ ਲਗਭਗ ਅੰਦੋਲਨ ਜਿਹੜਾ ਵੀ ਚੱਲ ਰਿਹਾ, ਰੇਲ ਟਰੈਕ ਸੜਕੀ ਆਵਾਜਾਈ ਵੀ ਰੋਕੀ ਪਈ ਆ, ਇਹਦੇ ਨਾਲ ਸੂਬੇ ਦਾ ਵਪਾਰ ਕਾਰੋਬਾਰ ਆਮ ਲੋਕ ਜਿਹੜੇ ਨੇ ਉਹਦੇ ਆਮਦਨ ਦੇ ਉੱਤੇ ਬੁਰਾ ਪ੍ਰਭਾਵ ਪੈ ਰਿਹਾ। ਜਿਹਨੂੰ ਇਹੀ ਨਹੀਂ ਪਤਾ ਕਿ ਸੜਕਾਂ ਇੱਥੇ ਨਹੀਂ ਜਿਹੜੀਆਂ ਵੀ ਉਹ ਰੋਕੀਆਂ ਹੋਈਆਂ, ਆਵਾਜਾਈ ਜਿਹੜੀ ਸੜਕਾਂ ਦੀ ਉਹ ਚੱਲ ਰਹੀ ਆ। ਹੁਣ ਜਦੋਂ ਚਿੱਠੀ ਲਿਖ ਰਿਹਾ ਉਦੋਂ ਤਾਂ ਟ੍ਰੇਨ ਟਰੈਕ ਤੋਂ ਵੀ ਸਾਰੇ ਜਿਹੜੇ ਕਿਸਾਨ ਨੇ ਉੱਠ ਚੁੱਕੇ ਹੋਏ ਨੇ, ਸਟੇਸ਼ਨਾਂ ਤੋਂ ਵੀ ਉੱਠ ਚੁੱਕੇ ਹੋਏ ਨੇ। ਉਹ ਕਿਤੋਂ ਵਰਡਿੰਗ ਜਿਹੜੀ ਦੇ ਕੇ ਤੇ ਇਹਦੇ ਲੈਟਰ ਹੈਡ ਦੇ ਉੱਤੇ ਜਾਰੀ ਜਿਹੜੀ ਵੀ ਉਹ ਕਰ ਦਿੱਤੀ ਗਈ। ਇਹਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਸਨੀ ਦਿਓਲ ਦੀ ਟ੍ਰੋਲਿੰਗ ਹੋ ਰਹੀ ਹੈ। ਔਰ ਇਹ ਕਿਉਂਕਿ ਸਨੀ ਦਿਓਲ ਦਾ ਅਸਲ 'ਚ ਪੰਜਾਬ ਬਣਨਾ ਇਸ ਵੇਲੇ ਬਹੁਤ ਔਖਾ। ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾਇਆ ਗੁਰਦਾਸਪੁਰੀਏ, ਔਖੇ ਉਹ ਵੀ ਨੇ, ਉਹ ਵੀ ਜਿਹੜਾ ਜੀ ਉਹ ਪਛਤਾਉਂਦੇ ਨੇ ਕਿ ਕਿਹੋ ਜਿਹੇ ਬੰਦੇ ਨੂੰ ਜਿਹੜਾ ਜੀ ਉਹ ਚੁਣ ਲਿਆ। ਪਰ ਗੱਲ ਉਹੀ ਹੈ ਵੀ ਜਿਹੜੇ ਤੀਜਾ ਬਦਲ ਮੈਂ ਸਿੰਬੋਲਿਕ ਰੂਪ 'ਚ ਦੱਸਿਆ, ਜਿਹੜਾ ਇਹ ਸੋਚਦੇ ਵੀ ਇਹ ਤੀਜਾ ਬਦਲ ਸੀਗਾ ਸ਼ਾਇਦ ਵੀ ਭੜਕ ਨੂੰ ਕੋਈ ਹੋਰ ਫਿਲਮੀ ਨੇਤਾ ਜਿਹੜਾ ਜੀ ਉਹ ਲਿਆ ਕੇ ਉੱਥੇ ਡਾਇਲਾਗ ਜੇ ਸੁਣਾਊਗਾ ਤੇ ਫਿਰ ਉਹ ਜਿਹੜੀਆਂ ਉਹ ਵੋਟਾਂ ਲੈ ਜਾਊਗਾ। ਇਹ ਪੰਜਾਬ ਦੇ ਲੋਕ ਕਦੋਂ ਸਮਝਣਗੇ? ਇਹ ਸਭ ਤੋਂ ਵੱਡਾ ਸਵਾਲ ਜਿਹੜਾ ਜੀ ਜੇ ਸਿੰਬੋਲਿਕ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਇਹਨਾਂ ਕੁਛ ਲੋਕਾਂ ਨੂੰ ਜਿਹੜਾ ਉਹ ਦੇਖਿਆ ਜਾ ਸਕਦਾ। ਜਦੋਂ ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕ ਗੁਰਦਾਸ ਮਾਨ ਹੋਰਾਂ ਨੇ ਜਿਹੜੀ ਭਾਸ਼ਾ ਜਿਹੜੀ ਬੋਲੀ ਤੋਂ ਖਾਂਦੇ ਰਹੇ ਉਹਨੂੰ ਪਾਸੇ ਕਰਕੇ ਦੂਜੀ ਜਿਹੜਾ ਦੀ ਉਹ ਬੋਲੀ ਦੀ ਗੱਲ ਕੀਤੀ ਸੀ, ਵਨ ਨੇਸ਼ਨ ਵਨ ਲੈਂਗੁਏਜ ਵਾਲੀ, ਤਾਂ ਉਦੋਂ ਦੇਖੋ ਪੰਜਾਬੀਆਂ ਦੇ ਮਨਾਂ 'ਚੋਂ ਉਹ ਲੱਥੇ। ਸਾਰੀ ਉਮਰ ਜਿਹੜਾ ਕਿ ਉਹ ਖਾਂਦੇ ਰਹੇ। ਉਹੀ ਦਿਓਲ ਪਰਿਵਾਰ ਦਾ ਹਾਲ ਹੈ। ਦਿਓਲ ਪਰਿਵਾਰ ਇਹ ਠੀਕ ਹੈ ਕਿ ਹੋਊਗਾ ਫਿਲਮਾਂ ਦੇ ਵਿੱਚ ਉਹਨਾਂ ਦੀ ਚੰਗੀ ਪੈਂਠ ਜਿਹੜੀ ਵੀ ਉੱਥੇ ਹੈਗੀ ਆ, ਉਹਨਾਂ ਦੀ ਚੰਗੀ ਪਹਿਚਾਣ ਹੈ, ਪਰ ਪੰਜਾਬ ਤੇ ਪੰਜਾਬੀਆਂ ਦੇ ਯੋਗਦਾਨ ਨੂੰ ਵੀ ਤਾਂ ਅੱਖੋਂ ਪਰੋਖੇ ਨਹੀਂ ਨਾ ਕੀਤਾ ਜਾ ਸਕਦਾ, ਜਿਨ੍ਹਾਂ ਨੇ ਇਹਨਾਂ ਨੂੰ ਅੱਖਾਂ ਦੇ ਉੱਤੇ ਜਿਹੜਾ ਵੀ ਉਹ ਬਿਠਾਇਆ। ਤੇ ਅੱਜ ਜਦੋਂ ਪੰਜਾਬ ਨੂੰ ਲੋੜ ਪਈ ਤੇ ਫਿਰ ਕਿਸ ਕਿਸਮ ਦਾ ਰੋਲ ਜਿਹੜਾ ਜੀ ਇਹ ਨਿਭਾ ਰਹੇ ਨੇ, ਜਿੱਥੋਂ ਜਿੱਤ ਕੇ ਵੀ ਚਲੇ ਗਏ, ਜਿੱਥੋਂ ਵੋਟਾਂ ਵੀ ਇੰਨੀਆਂ ਲੈ ਕੇ ਜਿਹੜਾ ਜੀ ਉਹ ਬਣਾਤਾ। ਮਾੜੇ ਸਮੇਂ ਦੇ ਉੱਤੇ ਲੋਕਾਂ ਦੇ ਨਾਲ ਖੜਨਾ ਕੀ ਸੀ, ਇੱਕ ਕਿਸਮ ਦੇ ਨਾਲ ਲੈਟਰ ਹੈਡ ਦੇ ਉੱਤੇ ਪੰਜਾਬੀਆਂ ਨਾਲ ਪਿਕਚਰਾਂ ਕੀਤੀਆਂ ਜਾ ਰਹੀਆਂ। ਬਿਲਕੁਲ ਜੀ, ਬਹੁਤੇ ਲੋਕ ਜਿਹੜੇ ਇੱਥੋਂ ਜਿੱਤ ਕੇ ਜਾਂਦੇ ਆ ਤੇ ਉਹ ਪਿੱਠ ਹੀ ਦਿਖਾਉਂਦੇ। ਇਹਨਾਂ ਦੇ ਪਰਿਵਾਰ ਦਾ ਤਾਂ ਬਿਲਕੁਲ ਹੀ ਆ, ਮੁੜ ਕੇ ਲੋਕਾਂ ਦੇ ਵਿੱਚ ਆਉਂਦੇ ਹੀ ਨਹੀਂ ਹੈਗੇ। ਤੇ ਅੱਗੇ ਬਿਹਾਰ ਦੇ ਵਿੱਚ ਤੇਜਸਵੀ ਯਾਦਵ ਦੀ ਗੱਲ ਕਰੀਏ ਤਾਂ ਉਸਨੇ ਗੰਭੀਰ ਦੋਸ਼ ਲਾਏ। ਦੇਖੋ ਜਿਹੜੀ ਅੱਜ ਦੀ ਮੀਟਿੰਗ ਹੈਗੀ ਆ ਇੱਕ ਤਾਂ NDA ਦੀ, ਉਹਦੇ ਉੱਤੇ ਵੀ ਅੱਜ ਨਿਗਾਹ ਜਿਹੜੀ ਵੀ ਉਹ ਰਹੂਗੀ। 2 ਪ੍ਰੈਸ ਕਾਨਫਰੰਸਾਂ ਜਿਹੜੀਆਂ ਵੀ ਹੋਈਆਂ ਕੱਲ ਬੜੀਆਂ ਅਹਿਮ ਨੇ। ਇੱਕ ਤਾਂ ਨੀਤੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ, ਉਹਦੇ ਵਿੱਚ ਉਹਨੇ ਇਹ ਗੱਲ ਜਿਹੜੀ ਵੀ ਕਹੀ ਕਿ ਉਹਨਾਂ ਨੂੰ ਮਿੱਥ ਕੇ ਕੁਛ ਸੀਟਾਂ ਦੇ ਉੱਤੇ ਹਰਾਇਆ ਗਿਆ। ਇਹ ਵੀ ਕਿਹਾ ਕਿ ਜਿਨ੍ਹਾਂ ਨੇ ਹਰਾਇਆ ਉਹਨਾਂ ਦੇ ਬਾਰੇ ਦੇ ਵਿੱਚ ਫੈਸਲਾ ਭਾਰਤੀ ਜਨਤਾ ਪਾਰਟੀ ਨੇ ਕਰਨਾ, ਅਸੀਂ ਨਹੀਂ। ਇਹ ਵੀ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ, ਮੁੱਖ ਮੰਤਰੀ ਦਾ ਫੈਸਲਾ NDA ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਕੀਤਾ ਜਾਊਗਾ ਕਿ ਕਿਹਨੂੰ ਮੁੱਖ ਮੰਤਰੀ ਜਿਹੜਾ ਉਹ ਬਣਾਉਣਾ।
ਇਹ ਬੜੇ ਅਹਿਮ ਜਿਹੜੀਆਂ ਦੀ ਉਹ ਟਿੱਪਣੀਆਂ ਨੇ ਨੀਤੀਸ਼ ਕੁਮਾਰ ਦੀਆਂ। ਨੀਤੀਸ਼ ਕੁਮਾਰ ਦਾ ਕੁਝ ਪਤਾ ਨਹੀਂ ਲੱਗਦਾ ਹੁੰਦਾ ਕਿ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਦੀ ਉਹ ਚਲੇ ਜਾਂਦੇ ਨੇ, ਚਲੇ ਜਾਣਾ ਉਹਨਾਂ ਨੇ ਕਿਸ ਪਾਸੇ ਵੱਲ ਨੂੰ। ਇਹ ਸਭ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਸ਼ਾਇਦ ਅਜੇ ਨੀਤੀਸ਼ ਕੁਮਾਰ ਨੂੰ ਹਟਾਉਣ ਦਾ ਰਿਸਕ ਨਾ ਲਵੇ, ਕੁਝ ਸਮਾਂ ਉਹਨੂੰ ਮੁੱਖ ਮੰਤਰੀ ਬਣਾਵੇ, ਉਹਦੇ ਜਿਹੜੇ MLA ਨੇ ਉਹਨੂੰ ਗੰਢ ਧੁੱਪ ਉਹਨਾਂ ਨਾਲ ਕਰ ਲਏ, ਉਹਨੂੰ ਬਿਲਕੁਲ ਕਮਜ਼ੋਰ ਕਰਕੇ ਫਿਰ ਜਿਹੜਾ ਜੀ ਉਹ ਬਾਹਰ ਦਾ ਰਾਹ ਦਿਖਾਇਆ ਜਾਵੇ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਇਹ ਵੀ ਕਰ ਰਹੀ ਹੈ ਕਿ ਉਹ ਨੀਤੀਸ਼ ਕੁਮਾਰ ਤੋਂ ਹੀ ਅਖਵਾ ਦਿਓ ਜੀ ਮੈਂ ਮੁੱਖ ਮੰਤਰੀ ਨਹੀਂ ਬਣਨਾ। ਤੇਜਸਵੀ ਯਾਦਵ ਹੋਰਾਂ ਨੇ ਵੱਖਰੀ ਪ੍ਰੈਸ ਕਾਨਫਰੰਸ ਜਿਹੜੀ ਲਾਈ, ਉਹਦੇ ਵਿੱਚ ਉਹਨਾਂ ਨੇ ਇੱਕ ਗੰਭੀਰ ਦੋਸ਼ ਲਾਇਆ ਕਿ ਜਿਹੜੇ ਬੈਲਟ ਪੇਪਰ ਨੇ, ਜਿਹੜੀਆਂ ਵੋਟਾਂ ਸਰਕਾਰੀ ਅਹੁਦਿਆਂ ਦੇ ਉੱਤੇ ਕੰਮ ਕਰਦੇ ਲੋਕ, ਪੁਲਿਸ ਦੇ ਵਿੱਚ ਕੰਮ ਕਰਦੇ ਨੇ ਜਾਂ ਜਿਨ੍ਹਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਉਹ ਹੋ ਗਏ, ਫੌਜ ਦੇ ਵਿੱਚ ਕੰਮ ਕਰਦੇ ਨੇ, ਉਹ ਬੈਲਟ ਪੇਪਰ ਦੇ ਰਾਹੀਂ ਆਪਣੀ ਵੋਟ ਜਿਹੜੀ ਆ ਉਹ ਕਾਸਟ ਕਰਦੇ ਆ। ਉਹ ਕਹਿੰਦੇ ਕਿ ਇਹ ਰਿਹਾ ਕਿ ਬੈਲਟ ਪੇਪਰ ਜਿਹੜੇ ਨੇ ਉਹ ਪਹਿਲਾਂ ਗਿਣੇ ਜਾਂਦੇ ਆ ਪਰ ਇੱਥੇ ਨਹੀਂ ਪਹਿਲਾਂ ਗਿਣੇ ਗਏ। ਔਰ ਇਹ ਵੀ ਉਹਨੇ ਸਵਾਲ ਉਠਾਇਆ ਕਿ ਇਹ ਸਾਰੇ ਨੌਕਰੀਆਂ ਕਰਦੇ ਪੜ੍ਹੇ ਲਿਖੇ ਲੋਕ ਨੇ ਔਰ ਅਵੇਅਰ ਲੋਕ ਨੇ, ਪਹਿਲਾਂ ਵੀ ਕਈ ਵਾਰੀ ਵੋਟ ਪਾਉਂਦੇ ਆ, ਉਹ ਗਲਤ ਜਿਹੜੀ ਆ ਉਹ ਵੋਟ ਕਿਵੇਂ ਪਾ ਸਕਦੇ ਆ, ਉਹ ਗਲਤ ਸਟੈਂਪ ਕਿਵੇਂ ਕਰ ਸਕਦੇ ਆ ਉਹਦੇ ਉੱਤੇ, ਕਿਉਂਕਿ ਸਟੈਂਪ ਲੱਗਦੀ ਆ ਉਹਦੇ ਉੱਤੇ। ਇਹ ਕਿਹਾ ਕਿ ਉਹਦੇ ਵਿੱਚੋਂ ਰੱਦ ਜਿਹੜੀਆਂ ਕੀਤੀਆਂ ਗਈਆਂ ਵੋਟਾਂ ਉਹਦੀ ਬਹੁਤ ਵੱਡੀ ਗਿਣਤੀ ਆ। ਇਹ ਕਿਹਾ ਕਿ ਜਿੱਥੇ ਸਾਡੇ ਉਮੀਦਵਾਰ 23-30-100 ਵੋਟਾਂ ਦੇ ਫਰਕ ਦੇ ਨਾਲ ਹਾਰੇ ਆ, ਉੱਥੇ ਬੈਲਟ ਪੇਪਰ ਵਾਲੀਆਂ ਵੋਟਾਂ ਜਿਹੜੀਆਂ ਸੀਗੀਆਂ ਉਹ ਰੱਦ ਕਰਕੇ ਉਹਨਾਂ ਨੂੰ ਹਰਾਇਆ ਗਿਆ। ਇਹ ਕਿਹਾ ਕਿ ਧੋਖੇ ਤੇ ਫਰੇਬ ਦੇ ਨਾਲ ਇਹ ਚੋਣ ਜਿਹੜੀ ਆ ਉਹ NDA ਨੇ ਜਿੱਤੀ ਆ। ਇਹ ਕਿਹਾ ਕਿ ਲੋਕਾਂ ਦਾ ਫਤਵਾ ਸਾਡੇ ਹੱਕ 'ਚ, ਪਰ ਜਿਹੜਾ ਚੋਣ ਕਮਿਸ਼ਨ ਦਾ ਫਤਵਾ ਉਹ NDA ਦੇ ਹੱਕ ਦੇ ਵਿੱਚ। ਇਹ ਵੀ ਜਿਹੜਾ ਜੀ ਉਹ ਕਿਹਾ ਕਿ ਵਾਅਦਾ ਕੀਤਾ ਸੀ NDA ਨੇ, ਭਾਰਤੀ ਜਨਤਾ ਪਾਰਟੀ ਨੇ, ਕਿ 19 ਲੱਖ ਨੌਕਰੀਆਂ ਦੇਵਾਂਗੇ। ਇਹ ਕਿਹਾ ਕਿ 19 ਲੱਖ ਨੌਕਰੀਆਂ ਲੋਕਾਂ ਨੂੰ ਜੇ ਨਹੀਂ ਦਿੱਤੀਆਂ ਗਈਆਂ ਇਸ ਵਾਅਦੇ ਤੋਂ ਭੱਜੀ ਸਰਕਾਰ ਤੇ ਅਸੀਂ ਸੜਕਾਂ ਦੇ ਉੱਤੇ ਜਿਹੜਾ ਵੀ ਉਹ ਆ ਜਾਵਾਂਗੇ ਔਰ ਇੰਨਾ ਸੌਖਿਆਂ ਉਹਨਾਂ ਨੂੰ ਇਸ ਵਾਅਦੇ ਤੋਂ ਭੱਜਣ ਜਿਹੜਾ ਵੀ ਉਹ ਨਹੀਂ ਦੇਵਾਂਗੇ। ਬਿਹਾਰ ਦੀਆਂ ਚੋਣਾਂ ਜਿਹੜੀਆਂ ਜ਼ਰੂਰ ਮੁੱਕੀਆਂ ਨੇ, ਸਿਆਸਤ ਨਹੀਂ ਜਿਹੜਾ ਵੀ ਉਹ ਮੁੱਕੀ। ਸਿਆਸਤ ਜਿਹੜੀ ਹੈ, ਕਿਉਂਕਿ ਨੀਤੀਸ਼ ਕੁਮਾਰ ਨੂੰ ਵੀ ਇਹ ਪਤਾ ਕਿ ਉਹਦੀ ਪਾਰਟੀ ਨੂੰ ਖੂੰਜੇ ਕਿਵੇਂ ਲਾਇਆ ਗਿਆ। ਨੀਤੀਸ਼ ਕੁਮਾਰ ਨੂੰ ਇੱਕ ਕਿਸਮ ਦੇ ਨਾਲ ਸਿਆਸੀ ਤੌਰ ਦੇ ਉੱਤੇ ਖਤਮ ਕਰਨ ਦੀ ਜਿਹੜੀ ਆ ਉਹ ਕਾਫੀ ਵੱਡੀ ਕੋਸ਼ਿਸ਼ ਜਿਹੜੀ ਕੀਤੀ ਗਈ, ਈਵਨ ਉਹਦੇ 'ਚ ਸਕਸੈਸ ਵੀ ਹੋ ਗਈ। ਹੁਣ ਦੇਖਣਾ ਜਿਹੜਾ ਜੀ ਇਹ ਹੋਊਗਾ ਕਿ ਇਹ ਜਿਹੜੀ ਸਿਆਸਤ ਆ ਬਿਹਾਰ ਦੀ ਉਹ ਅਗਲਾ ਜਿਹੜਾ ਉਹਦਾ ਸਫ਼ਾ ਉਹ ਕਿਹੋ ਜਿਹਾ ਹੁੰਦਾ। ਅੱਜ ਵਾਲੀ NDA ਦੀ ਮੀਟਿੰਗ ਦੇ ਉੱਤੇ ਵੀ ਨਿਗਾਹ ਰਹੂਗੀ, ਪਰ ਉਹਦੇ ਵਿੱਚ ਬਹੁਤਾ ਕੁਝ ਤਬਦੀਲੀ ਦੀ ਆਸ ਨਹੀਂ ਹੈ ਕਿ ਉਹਦੇ ਵਿੱਚ NDA ਦੀ ਮੀਟਿੰਗ ਦੇ ਵਿੱਚ ਨੀਤੀਸ਼ ਕੁਮਾਰ ਹੋਈ ਇਹ ਮਾਮਲਾ ਚਿਰਾਗ ਪਾਸਵਾਨ ਵਾਲਾ ਉਠਾਉਂਦੇ ਆ। ਜੇ ਉਠਾਉਂਦੇ ਆ ਤੇ ਭਾਰਤੀ ਜਨਤਾ ਪਾਰਟੀ ਉਸ ਮਾਮਲੇ ਵਿੱਚ ਕੀ ਕਰਦੀ ਹੈ, ਕਿਉਂਕਿ ਉਹਨੂੰ ਫੂਕ ਦੇ ਕੇ ਭਾਰਤੀ ਜਨਤਾ ਪਾਰਟੀ ਨੇ ਹੀ ਛੱਡਿਆ ਸੀ, ਜਿਹਨੇ ਨੁਕਸਾਨ ਸਿਰਫ ਨੀਤੀਸ਼ ਕੁਮਾਰ ਦਾ ਹੀ ਕੀਤਾ, ਜਿਹੜੀ ਕਿ ਇਸ ਵੇਲੇ ਤੀਜੇ ਨੰਬਰ ਦੇ ਉੱਤੇ ਪਾਰਟੀ ਜਿਹੜੀ ਉਹ ਆ ਗਈ ਜੀ। ਤੇ ਅੱਗੇ ਕਿਸਾਨ ਮੋਰਚਿਆਂ ਦੇ ਵਿੱਚ ਬੀਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਆ, ਚਰਚਾ ਦਾ ਵਿਸ਼ਾ ਬਣੀ। ਦੇਖੋ, ਜਦੋਂ ਜਿਹੜੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਸੀਗਾ ਉਹਦੇ ਵਾਸਤੇ ਸੰਘਰਸ਼ ਚੱਲ ਰਿਹਾ ਸੀਗਾ ਮੁਲਕ ਭਰ ਦੇ ਵਿੱਚ, ਤਾਂ ਸ਼ਾਹੀਨ ਬਾਗ ਚਰਚਾ ਦਾ ਵਿਸ਼ਾ ਬਣਿਆ ਸੀ। ਵਿਸ਼ਵ ਭਰ ਦੇ ਵਿੱਚ ਸ਼ਾਹੀਨ ਬਾਗ ਦੀਆਂ ਦਾਦੀਆਂ ਜਿਹੜੀਆਂ ਸੀਗੀਆਂ ਉਹ ਚਰਚਾ ਦੇ ਵਿੱਚ ਆਈਆਂ ਸੀ ਔਰ ਵਿਸ਼ਵ ਭਰ ਦੇ ਵਿੱਚ ਛਾਪੇ ਮੈਗਜ਼ੀਨ ਜਿਹੜੇ ਨੇ, ਨਿਊਜ਼ ਪੇਪਰ ਨੇ, ਉਹਨਾਂ ਦੇ ਮੁੱਖ ਪੰਨਿਆਂ ਦੇ ਉੱਤੇ ਸ਼ਾਹੀਨ ਬਾਗ ਦੀਆਂ ਦਾਦੀਆਂ ਨੇ ਥਾਂ ਮੱਲੀ ਸੀ। ਪੰਜਾਬ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਸ਼ਾਹੀਨ ਬਾਗ ਬਣੇ ਪਏ। ਬਹੁਤ ਸਾਰੇ ਮੋਰਚੇ ਪੰਜਾਬ ਨੇ ਪਹਿਲਾਂ ਵੀ ਆਪਣੀ ਪਿੰਡੇ ਤੇ ਹੰਡਾਏ ਆ, ਉਹ ਸੰਘਰਸ਼ ਕਰਦਾ ਰਿਹਾ, ਪਰ ਜਿੱਡੀ ਵੱਡੀ ਗਿਣਤੀ ਦੇ ਵਿੱਚ ਇਸ ਵਾਰੀ ਔਰਤਾਂ ਦੀ ਸ਼ਮੂਲੀਅਤ ਇਹਨਾਂ ਮੋਰਚਿਆਂ ਦੇ ਵਿੱਚ ਆ, ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲੀ। ਬਰਨਾਲੇ ਦੇ ਵਿੱਚ ਦਾਦੀਆਂ ਜਿਹੜੀਆਂ ਨੇ ਉਹਨਾਂ ਦੀ ਸੋਟੀ ਫੜ ਕੇ ਪੋਤੀਆਂ ਵੀ ਜਿਹੜੀਆਂ ਆ ਗਈਆਂ ਨੇ। ਕਰਮਗੜ੍ਹ ਦੀ 12 ਸਾਲਾਂ ਦੀ ਜਿਹੜੀ ਬੱਚੀ ਆ ਉਹ ਪੜ੍ਹਾਈ ਦੇ ਨਾਲ ਨਾਲ ਅੰਦੋਲਨ ਦੇ ਵਿੱਚ ਵੀ ਰੋਜ਼ ਆ ਰਹੀ ਹੈ। ਉਹ ਆਪਣੀ ਦਾਦੀ ਧਰਮਿੰਦਰ ਕੌਰ ਦੇ ਨਾਲ ਮੋਰਚੇ 'ਚ ਬਹਿੰਦੀ ਆ। ਜਿਹੜਾ ਉਹਦਾ ਦਾਦਾ, ਉਹਦਾ ਛੋਟਾ ਭਰਾ ਨਾਲ ਜਿਹੜਾ ਉਹ ਵੀ ਲਗਾਤਾਰ ਮੋਰਚੇ ਦੇ ਵਿੱਚ ਹਾਜ਼ਰੀ ਭਰ ਰਹੇ ਨੇ, ਕਿਉਂਕਿ ਬੱਚਿਆਂ ਨੂੰ ਸਕੂਲ ਤਾਂ ਹੈ ਨਹੀਂ ਗੇ, ਆਨਲਾਈਨ ਜਿੰਨੀ ਪੜ੍ਹਾਈ ਹੁੰਦੀ ਆ ਉਹ ਕਰਕੇ ਉਹਨਾਂ ਕਲਾਸਾਂ ਦੇ ਨਾਲ ਫਿਰ ਆ ਕੇ ਮੋਰਚਿਆਂ ਦੇ ਵਿੱਚ ਹਰੇ ਰੰਗ ਦੀਆਂ ਚੁੰਨੀਆਂ ਲੈ ਕੇ ਆਪਣੀਆਂ ਦਾਦੀਆਂ ਦੇ ਨਾਲ ਆ ਕੇ ਡੇਲੀ ਬੇਸਿਸ ਦੇ ਉੱਤੇ ਬਹਿੰਦੀਆਂ। ਜਿਹੜੇ ਨੌਜਵਾਨ ਨੇ
ਜਿਵੇਂ ਉਹ ਪਿੰਡਾਂ ਦੇ ਵਿੱਚੋਂ ਡਾਲੀ ਇਕੱਠੀ ਕਰਦੇ ਆ ਜਾਂ ਗਜਾ ਜਿਹੜੀ ਉਹ ਇਕੱਠੀ ਕਰਦੇ ਆ, ਉਹ ਵੀ ਚਰਚਾ ਦੇ ਵਿੱਚ ਇਸ ਵੇਲੇ ਹੈ ਕਿ ਇੰਨੇ ਲੋਕਾਂ ਦੀ ਰੋਟੀ ਦਾ ਇੰਤਜ਼ਾਮ ਕਰਨਾ ਕੋਈ ਸੌਖਾ ਨਹੀਂ। ਉਹ ਤਾਂ ਇਕੱਠਾ ਕਰ ਦਿੰਦੇ ਆ, ਉਹਨੂੰ ਪਕਾਉਂਦੀਆਂ ਔਰਤਾਂ ਨੇ। ਜਿਹੜੇ ਪੱਕੇ ਮੋਰਚੇ ਲੱਗੇ ਨੇ, ਚਾਹੇ ਉਹ ਟੋਲ ਪਲਾਜ਼ਿਆਂ ਦੇ ਉੱਤੇ ਨੇ, ਚਾਹੇ ਉਹ ਪੈਟਰੋਲ ਪੰਪਾਂ ਤੇ ਨੇ ਜਾਂ ਮਾਲਸ ਦੇ ਉੱਤੇ ਨੇ, ਉੱਥੇ ਰਾਤ ਨੂੰ ਗਿਣਤੀ ਥੋੜੀ ਦੀ ਜਿਹੜੀ ਉਹ ਰਹਿ ਜਾਂਦੀ ਆ ਮੋਰਚੇ ਦੇ ਉੱਤੇ ਬੈਠਣ ਵਾਲਿਆਂ ਦੀ। ਠੰਡ ਹੋ ਗਈ, ਇਸ ਕਰਕੇ ਜਿਹੜੀਆਂ ਟਰਾਲੀਆਂ ਨੇ ਉਹਨਾਂ ਦੇ ਉੱਤੇ ਪੱਲੀਆਂ ਪਾ ਕੇ ਉਹਨਾਂ ਨੂੰ ਜਿਹੜੇ ਉਹ ਕਮਰੇ ਦੀ ਸ਼ਕਲ ਦਿੱਤੀ ਗਈ ਆ, ਉਹਦੇ ਵਿੱਚ ਜਿਹੜਾ ਦੀ ਇਹ ਕਿਸਾਨ ਸੌਂਦੇ ਨੇ। ਪਰ ਸਵੇਰੇ 9:30 ਵੱਜਦਿਆਂ ਘਰਾਂ ਚੋਂ ਰਾਸ਼ਨ ਬਣਾ ਕੇ ਇਹ ਔਰਤਾਂ ਜਿਹੜੀਆਂ ਉਹ ਮੋਰਚਿਆਂ ਦੇ ਉੱਤੇ ਆ ਜਾਂਦੀਆਂ ਨੇ। ਔਰ ਇੰਨਾ ਜਨੂਨ ਹੈ ਕਿ ਸਾਰਾ ਦਿਨ ਉੱਥੇ ਨਾਅਰੇ ਮਾਰ ਕੇ ਸ਼ਾਮ ਨੂੰ ਜਿਹੜਾ ਉਹ ਘਰੇ ਜਾ ਕੇ ਰੋਟੀ ਟੁੱਕ ਦਾ ਕੰਮ ਫੇਰ ਸਾਰਾ ਉਹ ਕਰਦੀਆਂ ਨੇ। 50 ਦਿਨ ਹੋ ਗਏ ਨੇ ਔਰ ਪੰਜਾਬ ਜਿਹੜਾ ਨਾ ਅੱਕਿਆ ਤੇ ਨਾ ਜਿਹੜਾ ਉਹ ਥੱਕਿਆ। ਇਹ ਵੀ ਜਿਹੜਾ ਵੀ ਕਿਹਾ ਜਾ ਰਿਹਾ ਕਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਿਸਾਨ ਪਰਿਵਾਰਾਂ ਨੂੰ ਕਰਨਾ ਪੈ ਰਿਹਾ ਕਈ ਰੂਪ ਦੇ ਵਿੱਚ, ਕਿਉਂਕਿ ਢਿੱਲ ਮੱਠ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਹੈ। ਪਰ ਉਹ ਢਿੱਲ ਮੱਠ ਜਿਹੜੀ ਆ ਉਹਦੀ ਕੋਈ ਪਰਵਾਹ ਇਹ ਕਿਸਾਨ ਪਰਿਵਾਰ ਨਹੀਂ ਕਰ ਰਹੇ। ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਇਹ ਜਿਹੜੀ ਲੜਾਈ ਹੈ ਇਹ ਜ਼ਿੰਦਗੀ ਮੌਤ ਦੀ ਲੜਾਈ ਹੈ। ਬਿਮਾਰੀ ਨਾਲ ਵੀ ਮਰਨਾ ਤੇ ਸੰਘਰਸ਼ ਕਰਕੇ ਵੀ ਜਿਹੜਾ ਜੀ ਉਹ ਜੇ ਮੌਤ ਹੈ ਤੇ ਉਹ ਸੰਘਰਸ਼ ਵਾਲੇ ਨੂੰ ਪਹਿਲ ਜਿਹੜੀ ਉਹ ਦੇ ਰਹੇ। ਔਰ ਫਿਰੋਜ਼ਪੁਰ, ਕਪੂਰਥਲਾ, ਜਲੰਧਰ ਡਿਸਟ੍ਰਿਕਟ, ਬਰਨਾਲਾ, ਸੰਗਰੂਰ, ਤੁਸੀਂ ਜਿਹੜੇ ਮਰਜ਼ੀ ਡਿਸਟ੍ਰਿਕਟ ਦੇ ਵਿੱਚ ਚਲੇ ਜਾਓ, ਤੁਹਾਨੂੰ ਬੱਚੇ ਤੇ ਔਰਤਾਂ ਹਰ ਜਗ੍ਹਾ ਦੇ ਉੱਤੇ ਬੈਠੇ ਹੋਏ ਜਿਹੜਾ ਜੀ ਉਹ ਨਜ਼ਰ ਆਉਣਗੇ। ਇਹ ਨਹੀਂ ਹੈ ਕਿ ਕੋਈ ਇੱਕ ਦਿਨ ਦੇ ਵਾਸਤੇ ਜਿਹੜਾ ਜੀ ਉਹ ਆਉਣਾ। ਔਰ ਇਹੀ ਗੱਲ ਜਿਹੜੀ ਆ ਉਹ ਸਿਆਸੀ ਪਾਰਟੀਆਂ ਨੂੰ ਮੁਸ਼ਕਲਾਂ ਦੇ ਵਿੱਚ ਪਾ ਰਹੀ ਹੈ ਕਿ ਇਹ ਕਿਹੋ ਜਿਹੇ ਲੋਕ ਨੇ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਅੱਕ ਥੱਕ ਜਾਣਗੇ, ਕਿੰਨੇ ਕੁ ਦਿਨ ਕਿਤੇ ਉੱਥੇ ਬੈਠੇ ਰਹਿਣਗੇ। ਝੋਨਾ ਆਊਗਾ, ਝੋਨਾ ਵੱਢਣ ਦੇ ਵਾਸਤੇ ਚਲੇ ਜਾਣਗੇ। ਝੋਨਾ ਵੱਢਿਆ ਗਿਆ, ਤਕਰੀਬਨ ਝੋਨਾ ਵੱਢਿਆ ਗਿਆ। ਕੁਝ ਥਾਵਾਂ ਤੇ ਬਾਸਮਤੀ ਜ਼ਰੂਰ ਜਿਹੜੀ ਜੀ ਉਹ ਖੜੋਤੀ ਆ, ਉਹਦੀ ਜਿਹੜੀ ਵਢਾਈ ਆ ਉਹ ਹੋਣੀ ਆ, ਨਹੀਂ ਤਾਂ ਝੋਨਾ ਜਿਹੜਾ ਵੀ ਉਹ ਸੰਭਾਲ ਲਿਆ। ਕਿਤੇ ਵੀ ਤੁਸੀਂ ਇਹ ਨਹੀਂ ਲਿਖਿਆ ਹੋਣਾ ਕਿ ਝੋਨੇ ਦੇ ਦੌਰਾਨ ਕਿਸੇ ਜਗ੍ਹਾ ਦੇ ਉੱਤੇ ਜਿਹੜੇ ਲੱਗੇ ਮੋਰਚੇ ਨੇ ਉਹਨਾਂ ਦੇ ਵਿੱਚ ਗਿਣਤੀ ਘੱਟ ਗਈ ਹੋਵੇ। ਜਿਵੇਂ ਇਸ ਚੀਜ਼ ਨੂੰ ਹੈਂਡਲ ਕੀਤਾ ਸਾਰੇ ਪਿੰਡਾਂ ਉਹ ਲੋਕਾਂ ਨੇ, ਇਹਦੀ ਮਿਸਾਲ ਬਹੁਤ ਘੱਟ ਜਿਹੜੀ ਦੀ ਉਹ ਮਿਲਦੀ ਹੈ ਕਿ ਕਿਵੇਂ ਇਸ ਸਾਰੇ ਚੀਜ਼ ਨੂੰ, ਕਿਉਂਕਿ ਇਹ ਮੈਨੇਜ ਕਰਨਾ ਸੌਖਾ ਨਹੀਂ ਹੁੰਦਾ। ਘਰ ਨੂੰ ਖਾਸ ਤੌਰ ਦੇ ਉੱਤੇ ਘਰ ਕਿਵੇਂ ਚੱਲਣਾ, ਘਰ ਕਿਵੇਂ ਚਲਾਉਣਾ, ਘਰ ਦਾ ਰੋਟੀ ਟੁੱਕ ਜਿਹੜਾ ਵੀ, ਕਿਉਂਕਿ ਪਿੰਡਾਂ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਉਮਰ ਜਿਹੜੀ ਆ ਉਹ ਲੰਘ ਜਾਂਦੀ ਹੈ ਚੌਂਕੇ ਚੁੱਲ੍ਹੇ ਦੇ ਵਿੱਚ। ਪਰ ਚੌਂਕੇ ਚੁੱਲ੍ਹੇ ਤੋਂ ਨਿਕਲ ਕੇ ਮੋਰਚੇ ਤੱਕ ਦਾ ਜਿਹੜਾ ਇਤਿਹਾਸ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਿਸਾਲ ਹੈ। ਜੀ ਬਿਲਕੁਲ। ਤੇ ਅੱਗੇ ਬੈਂਕਾਂ ਦੇ ਕਰਜ਼ਾਈ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀਆਂ ਮੁਸ਼ਕਲਾਂ ਵੀ ਵਧੀਆਂ। ਦੇਖੋ, ਕਿਸਾਨ ਦੀ ਮੁਸ਼ਕਲ ਤਾਂ ਚਫੇਰਿਓ ਜਿਹੜੀ ਜੀ ਉਹ ਵਧੀ ਹੈ। ਕਿਸੇ ਪਾਸਿਓਂ ਕੋਈ ਸੁੱਖ ਦਾ ਸਾਹ ਵਾਲੀ ਤਾਂ ਜਿਹੜੀ ਉਹ ਗੱਲ ਨਹੀਂ ਹੈ। ਪੁਰਾਣੀ ਕਹਾਵਤ ਹੁੰਦੀ ਸੀ, ਹਲ ਛੱਡ ਕੇ ਚਰੀ ਨੂੰ ਜਾਵੇਂ, ਜੱਟਾ ਤੇਰੀ ਜੂਨ ਬੁਰੀ। ਤੇ ਉਹ ਜਿਹੜਾ ਦੀ ਐਕਚੁਅਲੀ ਅੱਗੇ ਵੀ ਗੱਲ ਚੱਲੀ ਸੀਗੀ ਇੱਕ ਦਿਨ ਕਿ ਜਿਹੜੇ ਆੜਤੀਏ ਨੇ ਉਹਨਾਂ ਦਾ ਕੀ ਰੋਲ ਜਿਹੜਾ ਉਹ ਹੁੰਦਾ ਸੀ। ਉਹ ਟੋਕਦੇ ਸੀਗੇ ਜੀ, ਕੋਈ 20,000 ਲੈਣ ਜਾਂਦਾ ਤੇ ਉਹ ਕਹਿੰਦਾ ਸੀ 20,000 ਜ਼ਿਆਦਾ ਹੈ, ਤੇਰੇ ਸਿਰ ਪਹਿਲਾਂ ਜ਼ਿਆਦਾ ਚੜ ਗਿਆ, ਤੇਰੇ ਕੋਲ ਮੋੜੇ ਨਹੀਂ ਜਾਣੇ, ਤੂੰ ਸਾਰ ਜੇ ਵਿਆਹ ਦੇ ਉੱਤੇ ਘੱਟ ਪੈਸੇ ਖਰਚ ਕਰਨਾ, ਜ਼ਿਆਦਾ ਨਾ ਲਾ, ਜੇ ਘੱਟ ਦੇ ਨਾਲ ਸਰਦਾ, ਨਹੀਂ ਤਾਂ ਕਰਜ਼ਾ ਨਹੀਂ ਲਾਇਆ ਜਾਣਾ। ਜਦੋਂ ਦੀਆਂ ਲਿਮਟਾਂ ਆ ਗਈਆਂ, ਲਿਮਟਾਂ ਵਾਲਿਆਂ ਨੇ ਤਾਂ ਰੋਕਣਾ ਨਹੀਂ ਸੀਗਾ, ਜਿੰਨੇ ਚੁੱਕੇ ਜਾ ਸਕਦੇ ਸੀ ਜਿਹੜੇ ਵੀ ਉਹ ਚੁੱਕੇ ਗਏ। ਕਰਜ਼ਾਈ ਕਿਸਾਨਾਂ ਨੂੰ ਹੁਣ ਕਾਂਬਾ ਛਿੜਿਆ ਜੀ, ਕਰਜ਼ਾ ਮੋੜਨ ਦਾ ਵੱਡਾ ਸੰਕਟ ਜਿਹੜਾ ਉਹ ਬਣਿਆ ਪਿਆ। ਫਸਲਾਂ ਦੇ ਭਵਿੱਖ ਤੇ ਤਲਵਾਰ ਲਟਕਣ ਕਰਕੇ ਆੜਤੀਏ ਜਿਹੜੇ ਨੇ ਉਹ ਕਿਸਾਨਾਂ ਤੋਂ ਲੈਣ ਦੇਣ ਨਿਬੇੜਨ ਲੱਗੇ ਆ। ਜਿਹੜੀ ਆਹ ਫਸਲ ਝੋਨੇ ਦੀ ਚੁੱਕੀ ਗਈ ਹੈ ਨਾ ਤੇਜ਼ੀ ਦੇ ਨਾਲ ਆੜਤੀਆਂ ਨੇ ਚੁੱਕੀ ਹੈ, ਉਹਦਾ ਵੱਡਾ ਕਾਰਨ ਇਹੀ ਹੈ। ਜਿਹੜੇ ਉਹਨਾਂ ਦੇ ਲੈਣੇ ਦੇਣੇ ਸੀ ਉਹ ਪੂਰੇ ਕਰ ਰਹੇ ਨੇ, ਕਿਉਂਕਿ ਆੜਤੀਆਂ ਨੂੰ ਇਹ ਲੱਗਦਾ ਵੀ ਅੱਗੋਂ ਤਾਂ ਪ੍ਰਾਈਵੇਟ ਪਲੇਅਰ ਅਡਾਨੀ ਜਿਹੜੇ ਵੀ ਉਹ ਆ ਜਾਣੇ ਨੇ, ਇਹ ਉਹਨਾਂ ਦਾ ਕਰਜ਼ਾ ਕਿਤੇ ਰਹਿ ਨਾ ਜਾਵੇ ਤੇ ਕਿਸਾਨਾਂ ਤੋਂ ਜਿਹੜੀਆਂ ਫਸਲਾਂ ਨੇ ਉਹ ਚੁੱਕ ਜਾਣ। ਜਦੋਂ ਆੜਤੀਏ ਆਪਣੇ ਪੈਸੇ ਜਿਹੜੇ ਵੀ ਉਹ ਕੱਟਣ ਲੱਗ ਗਏ ਤੇ ਬੈਂਕਾਂ ਦੀਆਂ ਕਿਸ਼ਤਾਂ ਜਿਹੜੀਆਂ ਦੀ ਉਹ ਦੇਣ ਦੇ ਵਾਸਤੇ ਕਿਸਾਨਾਂ ਦੇ ਕੋਲੇ ਪੈਸੇ ਥੋੜੇ ਰਹਿ ਗਏ। ਖੇਤੀ ਕਾਨੂੰਨਾਂ ਦਾ ਜਿਹੜਾ ਹੱਲਾ, ਉਹਨੇ ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਨੂੰ ਬਰੇਕਾਂ ਲਾਤੀਆਂ ਨੇ। ਇਕੱਲੇ ਖੇਤੀ ਵਿਕਾਸ ਬੈਂਕਾਂ ਦੇ ਪੰਜਾਬ ਦੇ ਵਿੱਚ 69,213 ਜਿਹੜੇ ਕਰਜ਼ਈ ਕਿਸਾਨ ਨੇ, ਜਿਨ੍ਹਾਂ ਦੇ ਸਿਰ 1960 ਕਰੋੜ ਰੁਪਏ ਦਾ ਕਰਜ਼ਾ। ਖੇਤੀ ਵਿਕਾਸ ਬੈਂਕਾਂ ਜਿਹੜੀਆਂ ਜੀ ਉਹਨਾਂ ਨੇ ਸਾਉਣੀ ਦੀ ਫਸਲ ਦੀ ਵਸੂਲੀ ਸ਼ੁਰੂ ਕੀਤੀ ਆ।
ਇਹਨਾਂ ਬੈਂਕਾਂ ਨੇ ਕਿਸਾਨਾਂ ਦੇ ਕੁੱਲ ਕੋਈ 2255 ਕਰੋੜ ਰੁਪਏ ਵਸੂਲਣੇ ਆ। ਖੇਤੀ ਵਿਕਾਸ ਬੈਂਕਾਂ ਨੂੰ ਹੁਣ ਤੱਕ ਸਿਰਫ 73 ਕਰੋੜ ਰੁਪਏ ਦੀ ਵਸੂਲੀ ਹੋਈ ਹੈ, ਜਿਹੜੀ ਕਿ ਉਹ 3.25% ਬਣਦੀ ਹੈ, ਜਦੋਂ ਕਿ ਪਿਛਲੇ ਸਾਲ ਜਿਹੜੀ ਸੀ ਉਹ 5.6% ਵਸੂਲੀ ਸੀਗੀ। ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਿਹਾ ਜਿਹੜਾ ਕਿਸਾਨ ਅੰਦੋਲਨ ਹੈ, ਉਹਦੇ ਕਰਕੇ ਵਸੂਲੀ ਜਿਹੜੀ ਆ ਉਹ ਪ੍ਰਭਾਵਿਤ ਹੋ ਰਹੀ ਆ। ਖੇਤੀ ਕਿਸਾਨ ਬੈਂਕਾਂ ਦੇ ਸਭ ਤੋਂ ਵੱਧ ਕਰਜ਼ਾਈ ਕਿਸਾਨ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਨੇ, ਜਿਹੜੇ ਕਿ ਕੋਈ 31,947 ਬਣਦੇ ਆ। ਇਹਨਾਂ ਦੇ ਸਿਰ 976 ਕਰੋੜ ਰੁਪਏ ਦਾ ਕਰਜ਼ਾ ਖੜਾ। ਇੱਥੇ ਹੀ ਨਰਮਾ ਪੱਟੀ ਪੈਂਦੀ ਆ, ਜਿੱਥੇ ਵਸੂਲੀ ਦਰ ਸਭ ਤੋਂ ਘੱਟ 1.95% ਹੈ, ਜਿਹੜੀ ਪਿਛਲੇ ਬਾਰੇ 3.80% ਸੀ। ਜਲੰਧਰ ਡਿਵੀਜ਼ਨ ਦੀ ਵਸੂਲੀ ਦਰ ਵੀ ਜਿਹੜੀ ਉਹ 4.67%, ਪਟਿਆਲੇ ਦੀ ਜਿਹੜੀ ਹੈ ਜੀ ਇਹ 4.30% ਹੈ। ਔਰ ਬਾਕੀ ਥਾਵਾਂ ਦੇ ਉੱਤੇ ਵੀ ਜਿਹੜੀ ਦੀ ਵੱਡੀ ਮੁਸ਼ਕਲ ਬੈਂਕਾਂ ਨੂੰ ਆ ਰਹੀ ਹੈ। ਕਾਰਨ ਉਹਦਾ ਇਹੀ ਹੈ ਕਿ ਆੜ੍ਹਤੀਆਂ ਨੇ ਹੁਣ ਆਪਣੇ ਪੈਸੇ ਜਿਹੜੇ ਵੀ ਉਹ ਕੱਟਣੇ ਸ਼ੁਰੂ ਕਰਤੇ। ਉਹਨਾਂ ਨੂੰ ਸਭ ਤੋਂ ਵੱਡਾ ਡਰ ਇਹੀ ਹੈ ਕਿ ਉਹਨਾਂ ਦੇ ਪੈਸੇ ਇਹਨਾਂ ਖੇਤੀ ਕਾਨੂੰਨਾਂ ਕਰਕੇ ਮਰ ਜਾਣਗੇ ਤੇ ਗਾਂ ਕਿਸਾਨਾਂ ਦੇ ਪੱਲੇ ਜਿਹੜਾ ਜੀ ਬਹੁਤਾ ਕੁਛ ਰਿਹਾ ਨਹੀਂ, ਜਿੱਥੋਂ ਉਹ ਬੈਂਕਾਂ ਦਾ ਇਹ ਕਰਜ਼ੇ ਦੀ ਵਿਆਜ ਨੂੰ ਮੋੜ ਸਕਣ ਜੀ। ਤੇ ਅੱਗੇ ਬਲਵਿੰਦਰ ਸਿੰਘ ਦੀ ਹੱਤਿਆ ਦੀ ਜੇ ਗੱਲ ਕਰੀਏ ਤਾਂ ਉਸ ਵਾਲਾ ਮਾਮਲਾ ਹਾਈ ਕੋਰਟ ਪਹੁੰਚਿਆ। ਇਹ ਭਿੱਖੀਵਿੰਡ ਦੇ ਵਿੱਚ ਕੀਤਾ ਗਿਆ ਜਿਹੜਾ ਕਤਲ ਸੀਗਾ ਜੀ, ਬੇਸ਼ੱਕ ਇਸ ਮਾਮਲੇ ਦੇ ਵਿੱਚ ਜਿਹੜੀ SIT ਆ ਬਣਾਈ ਗਈ ਸੀ, ਉਹਨੇ ਦਾਅਵਾ ਇਹ ਕੀਤਾ ਕਿ ਇਹ ਜਿਹੜੇ ਗੈਂਗਸਟਰਾਂ ਦੇ ਵੱਲੋਂ ਕਰਵਾਇਆ ਗਿਆ ਕਤਲ ਹੈ। ਔਰ ਜਿਹੜਾ ਕੁਝ ਲੋਕਾਂ ਦੀ ਗ੍ਰਿਫਤਾਰੀ ਵੀ ਇਸ ਮਾਮਲੇ ਦੇ ਵਿੱਚ ਹੋਈ ਹੈ, ਪਰ ਅਜੇ ਤੱਕ ਮੇਨ ਬੰਦੇ ਜਿਹੜੇ ਆ ਜੀ ਉਹ ਫੜੇ ਨਹੀਂ ਗਏ। ਇਹਨੂੰ ਲੈ ਕੇ ਜਿਹੜਾ ਬਲਵਿੰਦਰ ਸਿੰਘ ਸੰਧੂ ਦਾ ਪਰਿਵਾਰ ਹੈ, ਉਹ ਉਹਦੀ ਪਤਨੀ ਜਿਹੜੀ ਉਹ ਗਏ ਹਾਈ ਕੋਰਟ ਦੇ ਵਿੱਚ। ਇੱਕ ਤਾਂ ਜਿਹੜਾ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਦੀ ਸਿਕਿਉਰਿਟੀ ਜਿਹੜੀ ਸੀ ਉਹ ਵਿਦਡਰਾ ਕੀਤੀ ਗਈ, ਔਰ ਉਹ ਵਿਦਡਰਾ ਕਰਨ ਤੋਂ ਬਾਅਦ ਉਹਨਾਂ ਦੇ ਉੱਤੇ ਹਮਲਾ ਹੋਇਆ ਤੇ ਇੱਕ ਸਾਜ਼ਿਸ਼ ਦੇ ਤਹਿਤ ਉਹਨੂੰ ਜਿਹੜਾ ਉਹ ਮਾਰ ਦਿੱਤਾ ਗਿਆ। ਬਲਵਿੰਦਰ ਸਿੰਘ ਸੰਧੂ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਇੰਨਾ ਕੁਝ ਹੋਣ ਦੇ ਤੋਂ ਬਾਅਦ SIT ਬਣਨ ਤੋਂ ਬਾਅਦ ਅੱਜ ਤੱਕ ਉਹਨਾਂ ਨੂੰ ਸੁਰੱਖਿਆ ਜਿਹੜੀ ਵੀ ਉਹ ਨਹੀਂ ਦਿੱਤੀ ਗਈ। ਉਹ ਇਹ ਕਹਿੰਦੇ ਆ ਕਿ ਇਹਦੇ ਪਿੱਛੇ ਇੱਕ ਗੰਭੀਰ ਸਾਜ਼ਿਸ਼ ਇਹ ਆ ਕਿ ਪੰਜਾਬ ਨੂੰ ਇਹ ਦੱਸਣਾ ਚਾਹੁੰਦੇ ਆ ਜਿਹੜੇ ਵੀ ਕਿ ਪੰਜਾਬ ਦੇ ਵਿੱਚ ਹੱਤਿਆਵਾਂ ਹੋ ਰਹੀਆਂ ਨੇ। ਪੰਜਾਬ ਜਿਹੜਾ ਜੀ ਉਹ ਇੱਥੇ ਜਿਹੜਾ ਰੈਫਰੈਂਡਮ ਦੇ ਕਰਕੇ ਮਾਹੌਲ ਖਰਾਬ ਹੈ, ਜਿਹਦੇ ਕਰਕੇ ਇਹ ਸਾਜ਼ਿਸ਼ ਦੇ ਤਹਿਤ ਹੱਤਿਆ ਜਿਹੜੀ ਆ ਉਹ ਕੀਤੀ ਗਈ ਹੈ। ਉਹ ਇਹਦੇ ਵਿੱਚ ਮੇਨ ਜਿਹੜਾ ਰੀਜ਼ਨ ਹੈ ਉਹ ਸਿਕਿਉਰਿਟੀ ਵਿਦਡਰਾ ਕਰਨ ਨੂੰ ਲਾਉਂਦੇ ਆ ਕਿ ਜਦੋਂ ਕਿਸੇ ਦੇ ਉੱਤੇ ਇੰਨੇ ਹਮਲੇ ਹੋਏ ਹੋਣ ਉਸ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਤੇ ਉਹਦੀ ਬਿਨਾਂ ਕਿਸੇ ਨੋਟਿਸ ਤੋਂ ਸਿਕਿਉਰਿਟੀ ਵਿਦਡਰਾ ਕਰ ਲਈ ਜਾਵੇ ਤਾਂ ਉਹ ਸਵਾਲੀਆ ਚਿੰਨ੍ਹ ਤਾਂ ਉਹਦੇ ਵਿੱਚ ਜਿਹੜੇ ਵੀ ਉਹ ਲੱਗਣੇ ਆ ਕਿ ਕਿਉਂ ਵਿਦਡਰਾ ਕੀਤੀ ਗਈ। ਫਿਰ ਉਹਦੇ ਉੱਤੇ ਹਮਲਾ ਹੁੰਦਾ ਤੇ ਅੱਜ ਤੱਕ ਮੁੜ ਕੇ ਜਿਹੜੀ ਉਹ ਸਿਕਿਉਰਿਟੀ ਨਹੀਂ ਦਿੱਤੀ ਗਈ। ਜਿਹੜੇ ਪੰਜਾਬ ਸਰਕਾਰ ਨੇ ਜਿਹੜਾ ਜੀ ਉਹ ਐਲਾਨ ਜ਼ਰੂਰ ਕੀਤਾ ਹੋਇਆ, ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਐਲਾਨ ਸੀਗੇ ਪੰਜਾਬ ਸਰਕਾਰ ਦੇ ਉਦੋਂ ਐਲਾਨ ਹੀ ਰਹਿ ਗਏ, ਸਿਕਿਉਰਿਟੀ ਅੱਜ ਤੱਕ ਵੀ ਉਹਨਾਂ ਨੂੰ ਨਹੀਂ ਦਿੱਤੀ ਗਈ। ਇਸ ਮਾਮਲੇ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ, ਕੇਂਦਰ ਦੀ ਸਰਕਾਰ, DGP ਤੇ SIT ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਪਰਿਵਾਰ ਨੇ ਇਹ ਕਿਹਾ ਕਿ ਇਹ ਜਿਹੜਾ ਮਾਮਲਾ ਪੰਜਾਬ ਪੁਲਿਸ ਤੋਂ ਵਾਪਸ ਲੈ ਲਿਆ ਜਾਵੇ, SIT ਤੋਂ ਵਾਪਸ ਲੈ ਲਿਆ ਜਾਵੇ, CBI ਤੋਂ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕਰਵਾਈ ਜਾਵੇ। ਸੋ ਜਿਹੜਾ ਬਲਵਿੰਦਰ ਸਿੰਘ ਸੰਧੂ ਦਾ ਜਿਹੜਾ ਪਰਿਵਾਰ ਹੈ ਉਹਨੇ ਪੰਜਾਬ ਸਰਕਾਰ, DGP ਦੇ ਉੱਤੇ ਇੱਕ ਕਿਸਮ ਦੇ ਨਾਲ ਗੰਭੀਰ ਇਲਜ਼ਾਮ ਜਿਹੜੇ ਆ ਉਹ ਲਾ ਦਿੱਤੇ ਆ ਇਹ ਹਾਈ ਕੋਰਟ ਦੇ ਵਿੱਚ ਪਹੁੰਚ ਕੇ। ਜਿਹੜੇ ਇੱਥੇ ਵਿਰਕ ਨੇ ਉਹਨੇ ਇਹ ਜਿਹੜਾ ਜੀ ਉਹ ਲਾਈ ਹੈ ਐਪਲੀਕੇਸ਼ਨ, ਜਿਹੜੇ ਕਿ ਬਲਵੰਤ ਸਿੰਘ ਮੁਲਤਾਨੀ ਵਾਲੇ ਮਾਮਲੇ ਵਾਲਾ ਜਿਹੜਾ ਕੇਸ ਆ ਉਹਨੂੰ ਦੇਖ ਰਹੇ ਨੇ। ਸੋ ਜਿਹੜਾ ਜਵਾਬ ਹੈ ਜੀ ਉਹ ਦੇਣਾ ਪਊਗਾ ਪੰਜਾਬ ਦੀ ਸਰਕਾਰ ਨੂੰ, ਔਰ SIT ਨੇ ਜਿਹੜੀ ਹੁਣ ਤੱਕ ਜਾਂਚ ਕੀਤੀ ਹੈ ਉਹਦਾ ਵੀ ਜਵਾਬ ਜਿਹੜਾ ਜੀ ਉਹ ਹਾਈ ਕੋਰਟ ਦੇ ਵਿੱਚ ਸਬਮਿਟ ਕਰਨਾ ਜਿਹੜਾ ਜੀ ਉਹ ਪਊਗਾ ਜੀ। ਤੇ ਅੱਗੇ ਕਰੋਨਾ ਦੀ ਜੇ ਗੱਲ ਕਰ ਲਈਏ, ਕਰੋਨਾ ਹੁਣੇ ਵੀ ਵਾਪਸ ਆ ਰਹੇ ਆ ਤੇ ਇਹਦੇ ਕੇਸਾਂ ਦੇ ਵਿੱਚ ਦਿੱਲੀ ਘਿਰੀ ਹੋਈ ਆ ਤੇ ਪੰਜਾਬ 'ਚ ਵੀ ਮੌਤਾਂ ਦੀ ਗਿਣਤੀ ਨਹੀਂ ਘਟ ਰਹੀ। ਦੇਖੋ ਇਹ ਫੈਸਟੀਵਲ ਸੀਜ਼ਨ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਲੋਕ ਜਿਹੜੇ ਆ ਜੀ ਕੋਈ ਸੋਸ਼ਲ ਡਿਸਟੈਂਸ ਦਾ ਧਿਆਨ ਨਹੀਂ ਰੱਖ ਰਹੇ। ਮਾਸਕ ਵਾਲੀ ਜਿਹੜੀ ਗੱਲ ਉਹ ਉੱਡ ਪੁੱਡ ਗਈ। ਜਦੋਂ ਜਿਹੜੇ ਲੋਕ TV ਦੇ ਉੱਤੇ ਆ ਕੇ ਇੰਨਾ ਕੁਝ ਬੋਲਦੇ ਸੀਗੇ, ਬਿਹਾਰ ਦੀਆਂ ਚੋਣਾਂ ਦੇ ਵਿੱਚ ਆਪਾਂ ਦੇਖਿਆ ਕੋਈ ਜਿਹੜਾ ਜੀ ਉਹ ਸੋਸ਼ਲ ਡਿਸਟੈਂਸ ਵਾਲੀ ਗੱਲ ਨਹੀਂ,
ਭਾਰਤੀ ਜਨਤਾ ਪਾਰਟੀ ਜਸ਼ਨ ਮਨਾਉਂਦੀ ਸੀ ਕੱਲ ਉਹਨਾਂ ਦੇ ਹੈੱਡ ਆਫਿਸ ਦਿੱਲੀ ਦੇ ਵਿੱਚ। ਉੱਥੇ ਜਿੰਨੇ ਲੋਕ ਇਕੱਠੇ ਸੀ, ਸੋਸ਼ਲ ਡਿਸਟੈਂਸ ਨਾਂ ਦੀ ਕੋਈ ਚੀਜ਼ ਨਹੀਂ, ਮਾਸਕ ਵਾਲੀ ਜਿਹੜੀ ਦੀ 50% ਹੀ ਰਹਿ ਗਿਆ। ਉਹਦੇ ਨਾਲ ਵਾਇਰਸ ਦੀ ਵਾਪਸੀ ਤਾਂ ਜਿਹੜੀ ਉਹ ਹੋਈ ਹੈ। ਕੁਝ ਲੋਕ ਇਹਨੂੰ ਬਦਲ ਰਿਹਾ ਮੌਸਮ ਕਹਿੰਦੇ ਆ, ਕੁਝ ਲੋਕ ਇਹਨੂੰ ਪੋਲਿਊਸ਼ਨ ਜਿਹੜਾ ਦੀ ਉਹ ਕਹਿੰਦੇ ਆ, ਕੁਝ ਵੀ ਆ। ਜਿਹੜੇ ਕੇਸ ਨੇ ਉਹਨਾਂ ਦੀ ਗਿਣਤੀ ਓਵਰਆਲ ਜਿਹੜੀ ਆ ਉਹ ਫੇਰ ਤੋਂ ਵਧਣ ਲੱਗੀ ਆ। ਜਿਹੜੇ ਇਸ ਵੇਲੇ ਟੋਟਲ ਕੇਸ ਨੇ ਉਹ 87,28,585 ਹੋ ਗਿਆ। 1,28,709 ਮੌਤਾਂ ਦੇ ਨਾਲ 24 ਘੰਟਿਆਂ ਦੇ ਵਿੱਚ 44,546 ਨਵੇਂ ਕੇਸ ਜਿਹੜੇ ਉਹ ਆਏ ਆ। 544 ਡੈਥ 24 ਘੰਟਿਆਂ ਦੇ ਵਿੱਚ ਹੋਈਆਂ ਨੇ। ਮਹਾਰਾਸ਼ਟਰ ਦੇ ਵਿੱਚ ਜਿਹੜਾ ਵੀ ਉਹ 4500 ਦੇ ਕਰੀਬ ਨਵੇਂ ਕੇਸ ਆਏ ਆ 122 ਮੌਤਾਂ ਦੇ ਨਾਲ। ਜਿੱਥੋਂ ਤੱਕ ਦਿੱਲੀ ਦੀ ਗੱਲ ਹੈ, ਦਿੱਲੀ ਦੇ ਵਿੱਚ ਇੱਕ ਵਾਰੀ ਜਿਹੜੀ ਕੇਸਾਂ ਦੀ ਗਿਣਤੀ ਸੀ ਉਹ 1200 ਦੇ ਨੇੜੇ ਤੇੜੇ ਰਹਿ ਗਈ ਸੀ ਵਧਾਉਣ ਵਾਲੀ। 7000 ਤੋਂ ਉੱਪਰ ਕੇਸ 24 ਘੰਟਿਆਂ ਦੇ ਵਿੱਚ ਆਏ ਆ, 7053। 104 ਮੌਤਾਂ ਜਿਹੜੀਆਂ ਉਹ ਹੋਰ ਹੋਈਆਂ ਨੇ। ਦਿੱਲੀ ਦੇ ਵਿੱਚ ਕੁੱਲ ਮੌਤਾਂ ਜਿਹੜੀਆਂ ਹੁਣ ਤੱਕ 7332 ਹੋ ਚੁੱਕੀਆਂ ਹੋਈਆਂ ਨੇ। ਪੰਜਾਬ ਦੇ ਵਿੱਚ ਜਦੋਂ ਪੀਕ ਦੇ ਉੱਤੇ ਸੀਗਾ ਜਾਂ ਅੱਜ ਵੀ ਇੱਕ ਕਿਸਮ ਦੇ ਨਾਲ ਹੈ, ਪਰ ਇੱਥੇ ਜਿਹੜੇ ਕਰੋਨਾ ਸੈਂਟਰ ਸੀ ਉਹ ਸਾਰੇ ਬੰਦ ਕਰ ਦਿੱਤੇ ਗਏ ਆ। ਜਿਹੜੇ ਕੁਆਰੰਟਾਈਨ ਸੈਂਟਰ ਸੀ ਉਹ ਸਾਰੇ ਬੰਦ ਕਰ ਦਿੱਤੇ ਗਏ ਆ। ਉੱਥੇ ਟੈਂਪਰੇਰੀ ਤੌਰ ਦੇ ਉੱਤੇ ਰੱਖੇ ਲੋਕ ਜਿਹੜੇ ਸੀਗੇ ਜੀ ਉਹਨਾਂ ਨੂੰ ਨੌਕਰੀਆਂ ਤੋਂ ਜਵਾਬ ਦੇ ਦਿੱਤਾ ਗਿਆ। 3-3 ਮਹੀਨਿਆਂ ਦੀ ਤਨਖਾਹ ਉਹਨਾਂ ਦੀ ਨਹੀਂ ਜਿਹੜੀ ਜੀ ਉਹ ਦਿੱਤੀ। ਜੇ ਆਪਾਂ ਮੌਤ ਰੇਸ਼ੋ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਹੈ, ਕਿਉਂਕਿ 22-23 ਜਿਹੜੀਆਂ ਡੈਥ ਉਹਨਾਂ ਦਿਨਾਂ ਦੇ ਦੌਰਾਨ ਵੀ ਹੁੰਦੀਆਂ ਸੀ, 23 ਡੈਥ ਜਿਹੜੀਆਂ 24 ਘੰਟਿਆਂ ਦੇ ਵਿੱਚ ਫੇਰ ਜਿਹੜੀਆਂ ਇੱਥੇ ਹੋਈਆਂ ਨੇ। 685 ਨਵੇਂ ਕੇਸ ਜਿਹੜੇ ਆ ਜੀ ਉਹ ਸਾਹਮਣੇ ਆਏ ਆ। 1,39,869 ਜਿਹੜੇ ਉਹ ਕੇਸਾਂ ਦੀ ਗਿਣਤੀ ਹੋ ਚੁੱਕੀ ਹੋਈ ਆ। ਇਹ ਜਿਹੜੀਆਂ 23 ਡੈਥ ਹੋਈਆਂ ਨੇ ਇਹਦੇ ਨਾਲ ਕੁੱਲ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 4412 ਜਿਹੜੀ ਆ ਉਹ ਹੋ ਗਈ ਹੈ ਇੱਥੇ ਪੰਜਾਬ ਦੇ ਵਿੱਚ। ਜਿਹੜੀਆਂ ਕੱਲ ਡੈਥ ਹੋਈਆਂ ਨੇ ਇਹਦੇ ਵਿੱਚ ਪਟਿਆਲੇ ਦੇ ਵਿੱਚ 4 ਹੋਈਆਂ ਨੇ, ਫਿਰੋਜ਼ਪੁਰ ਦੇ ਵਿੱਚ ਜਿਹੜੀਆਂ ਉਹ 3 ਹੋਈਆਂ ਨੇ, ਬਠਿੰਡਾ, ਜਲੰਧਰ, ਕਪੂਰਥਲਾ, ਮੋਹਾਲੀ, ਪਠਾਨਕੋਟ, ਰੋਪੜ, ਲੁਧਿਆਣਾ ਇਹਨਾਂ ਦੇ ਵਿੱਚ 2-2, ਜਦੋਂ ਕਿ ਸੰਗਰੂਰ ਤੇ ਮੁਕਤਸਰ ਦੇ ਵਿੱਚ 1-1 ਵਿਅਕਤੀ ਦੀ ਮੌਤ ਜਿਹੜੀ ਆ ਉਹ ਹੋਈ ਹੈ। ਜਿਹੜੀ ਸਰਕਾਰ ਹੈ ਜੀ ਉਹ ਇਹ ਕਹਿੰਦੀ ਆ ਕਿ 469 ਲੋਕ ਜਿਹੜੇ ਉਹ ਸਿਹਤਯਾਬ ਵੀ ਹੋਏ ਆ। ਜੇ ਦੇਖਿਆ ਜਾਵੇ ਤਾਂ ਜਿਹੜਾ ਸਚਿਨ ਪਾਇਲਟ ਹੈ, ਸਾਬਕਾ ਉਪ ਮੁੱਖ ਮੰਤਰੀ ਰਾਜਸਥਾਨ, ਉਹ ਵੀ ਕਰੋਨਾ ਦੀ ਲਪੇਟ ਦੇ ਵਿੱਚ ਆਇਆ। ਬਿਕਰਮ ਸਿੰਘ ਮਜੀਠੀਆ ਨੂੰ ਵੀ ਕਰੋਨਾ ਵਾਇਰਸ ਹੋ ਗਿਆ ਇੱਥੇ ਪੰਜਾਬ ਦੇ ਵਿੱਚ। ਜਿਹੜੀ ਗਿਣਤੀ ਹੈ ਉਹ ਲਗਾਤਾਰ ਜਿਹੜੀ ਆ ਉਹ ਫੇਰ ਵਧਣੀ ਸ਼ੁਰੂ ਹੋਈ ਹੈ ਕੇਸਾਂ ਦੀ। ਮੁੱਖ ਮੰਤਰੀ ਹੋਈ ਇੱਕ ਪਾਸੇ ਤਾਂ ਇਹ ਕਹਿੰਦੇ ਕਿ ਅਸੀਂ ਸਖਤੀ ਕਰਾਂਗੇ, ਦੁਬਾਰਾ ਤੋਂ ਫੇਰ ਚਲਾਨ ਕੱਟਾਂਗੇ। 28 ਕਰੋੜ ਦੇ ਚਲਾਨ ਜਿਹੜੇ ਜੀ ਉਹ ਮਾਸਕ ਨਾ ਪਾਉਣ ਵਾਲਿਆਂ ਦੇ ਪੰਜਾਬ ਸਰਕਾਰ ਨੇ ਕੱਟੇ ਸੀ। ਉਹ ਇੱਕ ਪਾਸੇ ਸਖਤੀ ਕਰਨ ਦੀ ਗੱਲ ਕਰ ਰਹੇ ਆ, ਦੂਜੇ ਪਾਸੇ ਪੰਜਾਬ ਮਾਮਲਿਆਂ ਦੇ ਇੰਚਾਰਜ ਟਰੈਕਟਰ ਰੈਲੀ ਕੱਢ ਰਹੇ ਆ। ਉੱਥੇ ਕਿਸੇ ਕਿਸਮ ਦਾ ਕੋਈ ਸੋਸ਼ਲ ਡਿਸਟੈਂਸ ਜਿਹੜਾ ਜੀ ਉਹਦਾ ਧਿਆਨ ਨਹੀਂ ਰੱਖਿਆ ਜਿਹੜਾ ਉਹ ਜਾ ਰਿਹਾ। ਸੋ ਇਹ ਹਾਲਾਤ ਜਿਹੜੇ ਵੀ ਉਹ ਵਾਇਰਸ ਦੇ, ਵੈਸੇ ਤਾਂ ਓਵਰਆਲ ਜਿਹੜੀਆਂ ਰਿਪੋਰਟਾਂ ਨੇ ਕੈਨੇਡਾ ਤੋਂ ਵੀ ਜਿਹੜੀ ਰਿਪੋਰਟ ਆ ਰਹੀ ਆ, ਜਿਹੜੀਆਂ ਉੱਥੇ ਵੀ ਕੇਸ ਵਧੇ ਨੇ। ਅਮਰੀਕਾ ਦੇ ਵਿੱਚ ਕੇਸ ਲਗਾਤਾਰ ਜਿਹੜੇ ਉਹ ਵੱਧਦੇ, ਗਿਣਤੀ ਜਿਹੜੀ ਵੀ ਉਹ ਵੱਧਦੀ ਜਾ ਰਹੀ ਹੈ। ਉਡੀਕ ਤਾਂ ਵੈਸੇ ਇਸ ਚੀਜ਼ ਦੀ ਹੈ ਕਿ ਜਿਹੜੀ ਵੈਕਸੀਨ ਆਵੇ ਤੇ ਲੋਕਾਂ ਨੂੰ ਕੁਝ ਰਾਹਤ ਇਹਦੇ ਤੋਂ ਜਿਹੜੀ ਉਹ ਮਿਲੇ। ਡਰ ਦਾ ਮਾਹੌਲ ਇੱਕ ਵਾਰੀ ਫੇਰ ਜਿਹੜਾ ਜੀ ਉਹ ਬਣਨਾ ਸ਼ੁਰੂ ਹੋ ਗਿਆ। ਲੋਕ ਨੇ ਕਿ ਉਹ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟ ਕਰੀ ਜਾਂਦੇ ਆ ਕਿ ਸਾਨੂੰ ਪਟਾਕੇ ਚਲਾਉਣ ਤੋਂ ਕਿਉਂ ਰੋਕਿਆ, ਇਸ ਗੱਲ ਨੂੰ ਭੁੱਲ ਕੇ ਕਿ ਕੇਸ ਕਿੰਨੇ ਵੱਧ ਰਹੇ ਨੇ ਤੇ ਪੋਲਿਊਸ਼ਨ ਦੇ ਨਾਲ ਹੋਰ ਕਿੰਨੇ ਵਧਣਗੇ। ਬਿਲਕੁਲ ਜੀ, ਸਹੀ ਆ। ਬਹੁਤ ਸਾਰੇ ਲੋਕ ਆ ਉਹ ਟਰੈਵਲ ਕਰਨ ਤੋਂ ਵੀ ਨਹੀਂ ਡਰਦੇ, ਉਹ ਵੀ ਤਿਆਰੀਆਂ ਦੇਸ਼ ਵਿਦੇਸ਼ ਜਾਣ ਦੀਆਂ। ਸਾਰੇ ਬਚ ਕੇ ਰਹੋ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।